ਅੱਜ ਅਸੀਂ ਗੱਲ ਕਰਾਂਗੇ ਇੰਗਲਿਸ਼ ਲਰਨਰਸ ਦੇ ਜਿਹੜੇ ਕਿਹੜੇ-ਕਿਹੜੇ ਪ੍ਰੋਗਰਾਮਸ ਹੈਗੇ ਆ ਤੇ ਜਿਹੜੇ ਆਪਣੀਆਂ ਕੋਈ ਮੇਰਾ ਭੈਣ ਭਰਾ ਕੋਈ ਇੰਡੀਆ ਤੋਂ ਨਵਾਂ ਆਇਆ ਜਾਂ ਜਿਹੜੇ ਇੱਥੇ ਵੀ ਹੈਗੇ ਆ ਕੋਈ ਆਪਣੀ ਜੌਬ ਦੇ ਵਿੱਚ ਉਹ ਤਰੱਕੀ ਕਰਨਾ ਚਾਹੁੰਦੇ ਆ ਤੇ ਇੰਗਲਿਸ਼ ਨੂੰ ਤੁਹਾਨੂੰ ਬੋਲਣਾ ਤੇ ਸਮਝਣਾ ਬਹੁਤ ਜ਼ਰੂਰੀ ਆ ਤੇ ਸਾਡੇ ਜਿਹੜੇ ਕਾਲਜਸ ਹੈਗੇ ਆ ਤੇ ਆਲਸੋ ਜਿਹੜੇ ਸਾਡੇ ਅਡਲਟ ਸਕੂਲ ਹੈਗੇ ਆ ਉਹਨਾਂ ਉਹ ਕਾਲਜ ਕਲਾਸਿਸ ਆਫਰ ਕਰਦੇ ਆ ਜਿਨ੍ਹਾਂ ਨੂੰ ਇੰਗਲਿਸ਼ ਸਿੱਖਣੀ ਆ। ਅਸੀਂ ਉਹਨਾਂ ਨੂੰ ESL ਜਾਂ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਕਰਕੇ ਵੀ ਉਹਨਾਂ ਕੋਰਸਾਂ ਨੂੰ ਅਸੀਂ ਜਾਣਦੇ ਹਾਂ ਤੇ ਅਸੀਂ ਆਲਸੋ ਜਿਹੜੇ ਕਾਲਜਸ ਦੇ ਵਿੱਚ ਇੰਗਲਿਸ਼ ਫॉर ਮਲਟੀਲਿੰਗੁਅਲ ਸਟੂਡੈਂਟਸ ਵੀ ਜਿਹੜੇ ਇੰਗਲਿਸ਼ ਜਿਨ੍ਹਾਂ ਦੇ ਨਾਰਥ ਭਾਸ਼ੀ ਹੈ ਜਿਨ੍ਹਾਂ ਦੀ ਕਈ ਭਾਸ਼ਾ ਬੋਲਦੇ ਆ ਪਰ ਉਹਨਾਂ ਨੂੰ ਇੰਗਲਿਸ਼ ਸਿੱਖਣੀ ਆ ਉਹਨਾਂ ਦੇ ਕੋਰਸਸ ਅਸੀਂ ਕਹਿੰਦੇ ਆ। ਸੋ ESL ਕੋਰਸਸ ਤੇ EMLS ਕੋਰਸਸ ਸੇਮ ਕੋਰਸਸ ਆ ਵੱਖਰੇ ਨਾਂ ਆ। ਅਸੀਂ ਅੱਜ ਉਹਨਾਂ ਦੀ ਗੱਲ ਕਰਾਂਗੇ। ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਇਹ ਪ੍ਰੋਗਰਾਮ ਹੈ ਕੀ ਆ, ਕਿਵੇਂ ਜਿਹੜਾ ਇਹ ਕੋਰਸਸ ਹੁੰਦੇ ਆ, ਕਿੱਥੇ ਜਿਹੜੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਆ ਤੇ ਕੀ ਅਡਲਟ ਲੋਕ ਵੀ ਜਿਹੜੇ 18 ਤੋਂ ਉੱਤੇ ਆ ਜਾਂ ਕਹ ਲਓ ਵੀ 40 ਸਾਲ ਦੇ ਆ 30 ਸਾਲ ਦੇ ਆ ਜਾਂ ਜਿਹੜੇ ਇਦਾਂ ਦੇ ਆਏ ਆ ਵੀ ਕੀ ਉਹ ਵੀ ਇਹ ਕੋਰਸਸ ਲੈ ਸਕਦੇ? ਜੇ ਤੁਹਾਡਾ ਬੱਚਾ ਅੱਜ ਇੰਡੀਆ ਤੋਂ ਆਇਆ ਆ ਤੇ ਉਹ 18 ਸਾਲ ਤੋਂ ਥੱਲੇ ਆ ਤੇ ਉਹਨਾਂ ਨੇ ਤੁਹਾਨੂੰ ਹਾਈ ਸਕੂਲ ਦੇ ਵਿੱਚ ਤੁਸੀਂ ਐਡਮਿਸ਼ਨ ਲੈਣੀ ਹੈ ਤੇ ਤੁਹਾਡੀ ਉਹ ਅਸੈਸਮੈਂਟ ਕਰਕੇ ਤੁਹਾਨੂੰ ਉਹ ਦਿੰਦੇ ਆ ਅਪਰੋਪਰੀਏਟ ਲੈਵਲ ਇੰਗਲਿਸ਼ ਦਾ ਤੇ ਬਾਕੀ ਤੁਸੀਂ ਉਹ ਤੁਹਾਨੂੰ ਐਕਸਟਰਾ ਸਪੋਰਟ ਦਿੰਦੇ ਆ ਬੱਚਿਆਂ ਨੂੰ ਤੇ ਜਿਹਨਾਂ ਨੇ ਵੀ ਤੁਸੀਂ ਇੰਗਲਿਸ਼ ਸਿੱਖਣੀ ਆ। ਇੱਕ ਤਾਂ ਉਹ ਤੁਹਾਡਾ ਹੋ ਗਿਆ। ਬਾਕੀ ਜਿਹੜੇ ਆਪਣੇ ਓਵਰ 18 ਹੈਗੇ ਆ ਉਹਨਾਂ ਦੇ ਕੋਲ ਤੁਸੀਂ ਜਿਹਨਾਂ ਕੋਈ GED ਡਿਪਲੋਮਾ ਨਹੀਂ ਹੈਗਾ ਆ ਤੇ ਜਿਨ੍ਹਾਂ ਨੇ ਇੰਗਲਿਸ਼ ਸਿੱਖਣੀ ਆ ਉਹ ਅਸੀਂ ਦੋ ਤਰੀਕੇ ਨਾਲ ਕਲਾਸਿਸ ਲੈ ਸਕਦੇ ਆ। ਇੱਕ ਤਾਂ ਤੁਹਾਡੀਆਂ ਅਡਲਟ ਸਕੂਲ ਦੇ ਵਿੱਚ ਆ ਕੇ ਜਿਨ੍ਹਾਂ ਨੂੰ ਉਹ ESL ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਕਲਾਸਿਸ ਦਿੰਦੇ ਆ ਉਹਨੂੰ ਤੁਹਾਨੂੰ ਕੋਈ ਰਿਕੁਆਇਰਮੈਂਟ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ 18 ਸਾਲ ਤੋਂ ਉੱਪਰ ਹੈਗੇ ਆ ਤੇ ਤੁਹਾਨੂੰ ਉਹ ਬਿਗਿਨਿੰਗ ਲੈਵਲ ਇੰਟਰਮੀਡੀਏਟ ਲੈਵਲ ਹਾਈ ਲੈਵਲ ਉਹਨਾਂ ਦੀਆਂ ਵੱਖਰੀਆਂ ਕਲਾਸਿਸ ਹੁੰਦੀਆਂ। ਤੁਹਾਨੂੰ ਉਹਦੇ ਵਿੱਚ ਲਿਖਣਾ ਪੜ੍ਹਨਾ ਗ੍ਰਾਮਰ ਸਭ ਕੁਝ ਤੁਹਾਨੂੰ ਉਹ ਕੋਸ਼ਿਸ਼ ਕਰਦੇ ਆ ਤੁਹਾਨੂੰ ਸਿਖਾ ਲੈਣ ਦੀ। ਕਮਿਊਨਿਟੀ ਕਾਲਜਸ ਹੈਗੇ ਆ ਉਹਦੇ ਵਿੱਚ ਵੀ ਤੁਹਾਡੀਆਂ ਸਿਮਿਲਰ ਕਲਾਸਿਸ ਤੁਸੀਂ ਲੈਣੇ ਆ ਤੇ ਉਹਦੇ ਵਿੱਚ ਵੀ ਤੁਹਾਨੂੰ ਉਹ ਇੰਗਲਿਸ਼ ਅਸੀਂ ਉਹਨੂੰ EMLS ਕਹਿੰਦੇ ਆ, ਉਹਨੂੰ ਕਹਿੰਦੇ ਇੰਗਲਿਸ਼ ਫॉर ਮਲਟੀਲਿੰਗੁਅਲ ਸਟੂਡੈਂਟਸ ਹੈ ਨਾ। ਜਿਹੜੀ ਹੁਣ ਇੱਥੇ ਗੱਲ ਆ ਫਾਈਂਡਿੰਗ ਦਾ ਰਾਈਟ EMLS ਕਲਾਸ ਫॉर ਯੂ, ਇਹ ਹੁਣ ਕਿੱਦਾਂ ਜਿਹੜੀ ਉਹ ਤੁਸੀਂ ਚੂਜ਼ ਕਰਨੀ ਆ, ਕਿਵੇਂ ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਆ, ਉਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ। ਦੋ ਤਰੀਕੇ ਨਾਲ ਤੁਸੀਂ ਕੋਰਸਸ ਲੈ ਸਕਦੇ ਆ। ਜਿਹੜਾ ਆਪਾਂ ਗੱਲ ਕੀਤੀ ਸੀ ਕ੍ਰੈਡਿਟ ਕੋਰਸਸ ਤੇ ਨਾਨ ਕ੍ਰੈਡਿਟ ਕੋਰਸਸ। ਜਿਹੜੇ ਕ੍ਰੈਡਿਟ ਕੋਰਸਸ ਹੁੰਦੇ ਆ ਉਹਨਾਂ ਦੀ ਤੁਹਾਨੂੰ ਫੀਸ ਦੇਣੀ ਪੈਂਦੀ ਆ। ਜਿਹੜੇ ਨਾਨ ਕ੍ਰੈਡਿਟ ਕੋਰਸਸ ਹੁੰਦੇ ਆ ਤੁਹਾਨੂੰ ਉਹਦੀ ਕੋਈ ਫੀਸ ਨਹੀਂ ਦੇਣੀ ਪੈਂਦੀ ਤੇ ਤੁਸੀਂ ਉਹਨੂੰ ਰਿਪੀਟ ਕਰ ਸਕਦੇ ਆ ਮਲਟੀਪਲ ਟਾਈਮਸ। 3 ਟਾਈਮ ਤੁਸੀਂ ਉਸ ਕੋਰਸ ਨੂੰ ਰਿਪੀਟ ਕਰ ਸਕਦੇ ਆ। ਮਤਲਬ ਇਹਦਾ ਟਾਈਮ ਤੁਸੀਂ ਆਪਣਾ ਟਾਈਮ ਲਾਓ ਤੇ ਤੁਸੀਂ ਉਸ ਲੈਂਗੁਏਜ ਨੂੰ ਸਿੱਖੋ ਤੇ ਉਹਦੀ ਪ੍ਰੋਫੀਸ਼ੀਐਂਸੀ ਤੁਸੀਂ ਪ੍ਰੋਫੀਸ਼ੀਐਂਟ ਹੋਵੋ ਉਸ ਲੈਂਗੁਏਜ ਦੇ ਵਿੱਚ। ਸੋ ਇਹਦਾ ਕੋਈ ਰਿਸਕ ਫ੍ਰੀ ਮੈਂ ਤੁਹਾਡੀ ਇਨਵੈਸਟਮੈਂਟ ਹੈਗੀ ਆ ਤੁਹਾਡੇ ਟਾਈਮ ਦੀ। ਤੁਰੰਤ ਰਜਿਸਟ੍ਰੇਸ਼ਨ ਹੋ ਜਾਂਦੀ ਆ, ਪਹਿਲਾਂ ਕਰਨੀ ਪੈਂਦੀ ਹੈ ਇਹਨਾਂ ਨੂੰ ਜਾਂ ਕਿੱਦਾਂ ਹੁੰਦਾ ਜਾਂ ਮੌਕੇ ਤੇ ਰਜਿਸਟ੍ਰੇਸ਼ਨ ਕਰਵਾ ਦਿੱਤੀ ਜਾਂਦੀ ਹੈ ਇਹਦੀ? ਇੱਕ ਤਾਂ ਤੁਹਾਡੀ ਕਾਲਜ ਦੀ ਐਪਲੀਕੇਸ਼ਨ ਤੁਹਾਨੂੰ ਪਹਿਲਾਂ ਭਰਨੀ ਪੈਂਦੀ ਆ ਜੇ ਤੁਸੀਂ ਪਹਿਲੀ ਵਾਰੀ ਕਾਲਜ ਆ ਰਹੇ ਆ ਜਾਂ ਤੁਸੀਂ 1 ਸਾਲ ਤੋਂ ਬਾਅਦ ਤੁਹਾਡਾ ਗੈਪ ਹੋ ਗਿਆ ਤੁਸੀਂ ਵਾਪਸ ਆ ਰਹੇ ਹੋ। ਠੀਕ ਹੈ। ਤੁਹਾਡੀ ਪਹਿਲਾਂ ਤੁਹਾਨੂੰ ਕਾਲਜ ਦੀ ਤੁਹਾਨੂੰ ਇੱਕ CCC ਅਪਲਾਈ ਜੇ ਤੁਹਾਨੂੰ ਸ਼ਾਇਦ ਸਰੋਤਿਆਂ ਨੂੰ ਯਾਦ ਹੋਵੇ, ਜੇ ਨਹੀਂ ਤਾਂ ਤੁਸੀਂ ਪਿਛਲੀਆਂ ਵੀਡੀਓਜ਼ ਜਾ ਕੇ ਦੇਖ ਸਕਦੇ ਆ ਤੇ ਜੇ ਉਹ ਵੀ ਤੁਸੀਂ ਨਹੀਂ ਦੇਖਣੀਆਂ ਤੁਸੀਂ ਆ ਕੇ ਸੰਡੇ ਨੂੰ ਆਓ, ਅਸੀਂ ਤੁਹਾਡੀ ਹੈਲਪ ਕਰਾਂਗੇ। ਤੁਸੀਂ ਫਿਰ ਕਾਲਜ ਦੀ ਐਪਲੀਕੇਸ਼ਨ ਭਰਦੇ ਆ। ਉਸ ਤੋਂ ਬਾਅਦ 48 ਘੰਟੇ ਲੱਗਦੇ ਆ ਕਿ ਤੁਹਾਨੂੰ ਜੇ ਤੁਸੀਂ ਨਵੇਂ ਸਟੂਡੈਂਟ ਤੁਹਾਨੂੰ ਨਵੀਂ ਸਟੂਡੈਂਟ ID ਤੁਹਾਨੂੰ ਆ ਜਾਂਦੀ ਤੁਹਾਡੀ ਪ੍ਰੋਸੈਸ ਹੋ ਕੇ ਤੇ ਉਸ ਤੋਂ ਬਾਅਦ ਚ ਫਿਰ ਤੁਸੀਂ ਕੋਰਸ ਦੇ ਵਿੱਚ ਰਜਿਸਟਰ ਹੋ ਸਕਦੇ ਆ। ਤੁਹਾਡੇ ਲਾਗੇ ਕਿਹੜੇ ਕਾਲਜਸ ਨੇ, ਕਿੱਦਾਂ ਆ ਉਹ ਕਿੱਦਾਂ ਲੱਭਣੇ ਆ ਤੇ ਅਪਲਾਈ ਕਿੱਦਾਂ ਕਰਨਾ ਹੈ? ਜੇ ਕੋਈ ਡੈਡਲਾਈਨਸ ਹੈਗੀਆਂ ਤੇ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸ ਦਿਓ ਕਿ ਤੁਸੀਂ ਜੇ ਕਿਤੇ ਵੀ ਕੈਲੀਫੋਰਨੀਆ ਦੇ ਵਿੱਚ ਹੈਗੇ ਆ ਇੱਕ ਟੂਲ ਹੈਗਾ ਆ ਤੁਸੀਂ ਉਹਨੂੰ ਯੂਜ਼ ਕਰਕੇ ਲਾਈਕ ਫਾਈਂਡ ਅ ਕਾਲਜ। ਇਹ ਤੁਹਾਨੂੰ 116 ਕਮਿਊਨਿਟੀ ਕਾਲਜਸ ਹੈਗੇ ਆ ਸਾਡੇ ਕੈਲੀਫੋਰਨੀਆ ਦੇ ਵਿੱਚ ਤੇ ਜਿੱਥੇ ਵੀ ਤੁਸੀਂ ਰਹਿੰਦੇ ਆ ਘੱਟੋ ਘੱਟ 40 ਮੀਲ ਦੇ ਰੇਡੀਅਸ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕਾਲਜ ਜ਼ਰੂਰ ਤੁਹਾਡਾ ਹੋਣਾ ਆ ਤੇ ਤੁਸੀਂ ਜਾ ਕੇ ਉਹਨਾਂ ਨਾਲ ਕਰ ਸਕਦੇ ਆ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਗੇਟਵੇ ਟੂ ਕਾਲਜ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਗੁਰਮਿੰਦਰ ਸਿੰਘ ਸੰਘਾ ਜੀ। ਗੁਰਮਿੰਦਰ ਸੰਘਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਗੇਟਵੇ ਟੂ ਕਾਲਜ ਪ੍ਰੋਗਰਾਮ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਹਾਇਰ ਐਜੂਕੇਸ਼ਨ ਦੇ ਵਿੱਚ ਜਾਂ ਵੱਖ-ਵੱਖ ਜੇ ਕੋਈ ਕਿੱਤਾ ਤੁਸੀਂ ਚੁਣਨਾ ਚਾਹੁੰਦੇ ਆ, ਚਾਹੇ ਉਹ ਟ੍ਰੇਡ ਦੇ ਨਾਲ ਜੁੜਿਆ ਹੋਇਆ ਆ,
ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਵੀ ਕੀ ਇੱਥੇ ਪਾਥਵੇ ਹੈਗਾ ਆ। ਤੁਸੀਂ ਆਪਣੀ ਹਾਇਰ ਐਜੂਕੇਸ਼ਨ ਕੰਪਲੀਟ ਕਰ ਸਕਦੇ ਆ ਜਾਂ ਉਸ ਪਾਸੇ ਵੱਲ ਨੂੰ ਵੱਧ ਸਕਦੇ ਆ। ਤੁਸੀਂ ਨਵੇਂ ਆਏ ਇਮੀਗ੍ਰੈਂਟ ਆ, ਉਸ ਦੇ ਲਈ ਵੀ ਆ। ਤੁਹਾਡੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ, ਉਹਨਾਂ ਦੇ ਲਈ ਵੀ ਆ। ਸਕੂਲ 'ਚ ਕਿੱਦਾਂ ਕਾਲਜ ਦੇ ਲਈ ਪਹਿਲੋਂ ਤਿਆਰੀ ਪ੍ਰਿਪੇਅਰ ਕਰਕੇ ਜਿਹੜਾ ਉਹ ਰੱਖ ਸਕਦੇ ਆ। ਏਪੀ ਦੀਆਂ ਕਲਾਸਾਂ ਆ ਜਾਂ ਉਹਨਾਂ ਦੇ ਉਸ ਤਰੀਕੇ ਦੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਆ, ਉਹਦੇ ਬਾਰੇ ਤੁਹਾਨੂੰ ਜਿਹੜੀਆਂ ਆਪਾਂ ਜਾਣਕਾਰੀਆਂ ਦਿੰਦੇ ਆ। ਅਤੇ ਜਾਂ ਵੱਖ-ਵੱਖ ਜੋਬਸ ਜੇ ਤੁਸੀਂ ਲੈਣੀਆਂ ਆ, ਚਾਹੇ ਉਹ ਟਰੱਕਿੰਗ ਦੇ ਵਿੱਚ ਆ, ਚਾਹੇ ਐਚਵੈਕ ਆ ਜਾਂ ਹੋਰ ਆ, ਵੀ ਉਹਦੇ ਕਿਹੜੇ-ਕਿਹੜੇ ਕੋਰਸਿਸ ਹੈਗੇ ਆ, ਜੋ ਕਿ ਕਾਫੀ ਘੱਟ ਕੀਮਤ ਦੇ ਵਿੱਚ ਅਤੇ ਇੱਕ ਵਧੀਆ ਰਿਪਿਊਟਿਡ ਕਾਲਜਿਸ ਤੋਂ ਜਿਹੜਾ ਉਹ ਤੁਸੀਂ ਕਰ ਸਕਦੇ ਆ, ਤਾਂ ਜੋ ਆਪਣੇ ਫਿਊਚਰ ਨੂੰ ਤੁਸੀਂ ਹੋਰ ਜ਼ਿਆਦਾ ਸਟਰੋਂਗ ਕਰੋ। ਉਸ ਨੂੰ ਜਿਹੜਾ ਆ ਉਹ ਤੁਸੀਂ ਆਪਣੀ ਫੈਮਿਲੀ ਨੂੰ ਉਸ ਹਿਸਾਬ ਦੇ ਨਾਲ ਸਪੋਰਟ ਕਰ ਸਕਦੇ ਹੁੰਦੇ ਆ। ਗੁਰਮਿੰਦਰ ਸਿੰਘਾ ਜੀ, ਇੱਕ ਵਾਰੀ ਫੇਰ ਧੰਨਵਾਦ। ਤੁਸੀਂ ਇਹ ਸਾਰੀਆਂ ਜਿਹੜੇ ਸਾਡਾ ਸਿਸਟਮ ਹੈ ਇੱਥੇ ਕੈਲੀਫੋਰਨੀਆ ਦੇ ਵਿੱਚ ਹਾਇਰ ਐਜੂਕੇਸ਼ਨ ਦਾ, ਉਸ ਦੇ ਬਾਰੇ ਤੁਸੀਂ ਸਾਨੂੰ ਇਹ ਜਿਹੜੇ ਪਾਥਵੇ ਆ ਉਹ ਦੱਸਦੇ ਆ। ਉਸ ਦੇ ਲਈ ਤੁਹਾਡਾ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦ। ਅਤੇ ਅੱਜ ਸਾਨੂੰ ਦੱਸੋ ਵੀ ਅੱਜ ਆਪਾਂ ਕਿਸ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਆ। ਜੀ, ਅੱਜ ਅਸੀਂ ਗੱਲ ਕਰਾਂਗੇ ਇੰਗਲਿਸ਼ ਲਰਨਰਸ ਦੇ ਜਿਹੜੇ ਕਿਹੜੇ ਪ੍ਰੋਗਰਾਮਸ ਹੈਗੇ ਆ। ਅਤੇ ਜਿਹੜੇ ਆਪਣੀਆਂ ਕੋਈ ਮੇਰਾ ਭੈਣ ਭਰਾ ਕੋਈ ਇੰਡੀਆ ਤੋਂ ਨਵਾਂ ਆਇਆ ਜਾਂ ਜਿਹੜੇ ਇੱਥੇ ਵੀ ਹੈਗੇ ਆ, ਕੋਈ ਆਪਣੀ ਜੌਬ ਦੇ ਵਿੱਚ ਉਹ ਤਰੱਕੀ ਕਰਨਾ ਚਾਹੁੰਦੇ ਆ, ਅਤੇ ਇੰਗਲਿਸ਼ ਨੂੰ ਤੁਹਾਨੂੰ ਬੋਲਣਾ ਅਤੇ ਸਮਝਣਾ ਬਹੁਤ ਜ਼ਰੂਰੀ ਆ। ਅਤੇ ਸਾਡੇ ਜਿਹੜੇ ਕਾਲਜਿਸ ਹੈਗੇ ਆ ਅਤੇ ਆਲਸੋ ਜਿਹੜੇ ਸਾਡੇ ਅਡਲਟ ਸਕੂਲ ਹੈਗੇ ਆ, ਉਹ ਕਾਲਜ ਕਲਾਸਿਸ ਆਫਰ ਕਰਦੇ ਆ ਜਿਨ੍ਹਾਂ ਨੂੰ ਇੰਗਲਿਸ਼ ਸਿੱਖਣੀ ਆ। ਅਸੀਂ ਉਹਨਾਂ ਨੂੰ ESL ਜਾਂ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਕਰਕੇ ਵੀ ਉਹਨਾਂ ਕੋਰਸਾਂ ਨੂੰ ਅਸੀਂ ਜਾਣਦੇ ਹਾਂ। ਅਤੇ ਅਸੀਂ ਆਲਸੋ ਜਿਹੜੇ ਕਾਲਜਿਸ ਦੇ ਵਿੱਚ ਇੰਗਲਿਸ਼ ਫॉर ਮਲਟੀਲਿੰਗੁਅਲ ਸਟੂਡੈਂਟਸ, ਵੀ ਜਿਹੜੇ ਇੰਗਲਿਸ਼ ਜਿਨ੍ਹਾਂ ਦੇ ਨਾਰਥ ਭਾਸ਼ੀ ਹੈ, ਜਿਨ੍ਹਾਂ ਦੀ ਕਈ ਭਾਸ਼ਾ ਬੋਲਦੇ ਆ ਪਰ ਉਹਨਾਂ ਨੂੰ ਇੰਗਲਿਸ਼ ਸਿੱਖਣੀ ਆ, ਉਹਨਾਂ ਲਈ ਕੋਰਸਿਸ ਅਸੀਂ ਕਹਿੰਦੇ ਹਾਂ। ਸੋ ESL ਕੋਰਸਿਸ ਅਤੇ EMLS ਕੋਰਸਿਸ ਸੇਮ ਕੋਰਸਿਸ ਆ, ਵੱਖਰੇ ਨਾਂ ਆ। ਅਸੀਂ ਅੱਜ ਉਹਨਾਂ ਦੀ ਗੱਲ ਕਰਾਂਗੇ ਅਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਿਹੜੇ ਸਾਡੇ ਕੋਰਸਿਸ ਰਜਿਸਟ੍ਰੇਸ਼ਨਸ ਡੇਟਸ ਆ ਰਹੀਆਂ ਆ। ਜੇ ਕੋਈ ਵੀ ਭੈਣ ਭਰਾ ਇੱਥੇ ਸਾਡੇ ਫ੍ਰੈਜ਼ਨੋ ਇਲਾਕੇ ਦੇ ਵਿੱਚ ਕਲਾਸਿਸ ਲੈਣਾ ਚਾਹੁੰਦਾ ਆ, ਤੁਹਾਨੂੰ ਉਹਦੀ ਜਾਣਕਾਰੀ ਵੀ ਦੇਵਾਂਗੇ ਅੱਜ ਤੁਹਾਨੂੰ। ਨਹੀਂ, ਬਿਲਕੁਲ। ਆਪਣੀ ਗੱਲਬਾਤ ਦੇ ਵਿੱਚ ਗੁਰਮਿੰਦਰ ਸਿੰਘਾ ਜੀ, ਜਿਹੜੀ ਤੁਸੀਂ ਸ਼ੁਰੂਆਤ 'ਚ ਜਿਹੜਾ ਦੱਸੋ ਵੀ ਇੰਗਲਿਸ਼ ਐਜ਼ ਏ ਸੈਕੰਡ ਲੈਂਗੁਏਜ ਹੈ, ਬਹੁਤ ਸਾਰੇ ਜਿਹੜੇ ਪੇਰੈਂਟਸ ਆ ਉਹ ਜਾਣਦੇ ਹੋਣਗੇ। ਜਦੋਂ ਆਪਾਂ ਕਈ ਵਾਰੀ ਸਟੂਡੈਂਟ ਨੂੰ ਪਾਉਂਦੇ ਆ, ਉਹ ਫਿਰ ਤੁਹਾਨੂੰ ਇੱਕ ਫਾਰਮ ਪੁੱਛਦੇ ਆ ਵੀ ਘਰੇ ਕਿਹੜੀ ਭਾਸ਼ਾ ਬੋਲਦੇ ਆ। ਜ਼ਿਆਦਾਤਰ ਆਪਣੇ ਓਬਵੀਅਸਲੀ ਪੰਜਾਬੀ ਬੋਲਣ ਦੀ ਜਿਹੜੀ ਉਹ ਕੋਸ਼ਿਸ਼ ਹੁੰਦੀ ਸਾਰਿਆਂ ਦੀ, ਜਦੋਂ ਲਿਖ ਕੇ ਘੱਲਦੇ ਆ ਅਤੇ ਫਿਰ ਕਈ ਵਾਰੀ ਬੱਚੇ ਨੂੰ ਜਿਹੜਾ ESL ਇੰਗਲਿਸ਼ ਐਜ਼ ਏ ਸੈਕੰਡ ਲੈਂਗੁਏਜ ਪ੍ਰੋਗਰਾਮ ਦੇ ਵਿੱਚ ਉਹ ਸਟੱਡੀ ਦੇ ਵਿੱਚ ਪਾ ਦਿੰਦੇ ਹੈਗੇ ਆ। ਫਾਇਦਾ ਵੀ ਹੁੰਦਾ ਆ ਬੱਚਿਆਂ ਨੂੰ ਅਤੇ ਆਪਾਂ ਨੂੰ ਵੀ, ਅਤੇ ਪਤਾ ਲੱਗਦਾ ਵੀ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਆ। ਸੋ ਇਹ ਤਾਂ ਹੋ ਗਈ ਸਕੂਲ ਲੈਵਲ ਦੇ ਉੱਤੇ ਵੀ ਇਹ ਜਿਹੜੀ ਨਾਲ ਦੇ ਨਾਲ ਗੱਲ। ਸੋ ਇਹ ਥੋੜ੍ਹਾ ਜਿਹਾ ਐਕਸਪਲੇਨ ਕਰੋ, ਇੰਗਲਿਸ਼ ਐਜ਼ ਏ ਸੈਕੰਡ ਲੈਂਗੁਏਜ ਇਹ ਪ੍ਰੋਗਰਾਮ ਹੈ ਕੀ ਆ, ਕਿਵੇਂ ਜਿਹੜਾ ਇਹ ਕੋਰਸਿਸ ਹੁੰਦੇ ਆ, ਕਿੱਥੇ ਕਿੱਥੇ ਜਿਹੜੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਆ, ਅਤੇ ਕੀ ਅਡਲਟ ਲੋਕ ਵੀ ਜਿਹੜੇ 18 ਤੋਂ ਉੱਤੇ ਆ, ਜਾਂ ਕਹਿ ਲਓ ਵੀ 40 ਸਾਲ ਦੇ ਆ, 30 ਸਾਲ ਦੇ ਆ, ਜਾਂ ਜਿਹੜੇ ਇੱਦਾਂ ਦੇ ਆਏ ਆ, ਵੀ ਕੀ ਉਹ ਵੀ ਇਹ ਕੋਰਸਿਸ ਲੈ ਸਕਦੇ ਨੇ? ਜੀ, ਸੋ ਜਿਹੜੀ ਆਪਣੀ ਆਪਣੇ ਮੈਂ ਤੁਹਾਨੂੰ 3 ਸਿਸਟਮ ਦੀ ਗੱਲ ਕਰਦੀ। ਆਪਾਂ ਗੱਲ ਕਰਦੇ ਹਾਂ ਕਿ ਆਪਣਾ UC ਸਿਸਟਮ ਹੋ ਗਿਆ, CSU ਸਿਸਟਮ ਹੋ ਗਿਆ, ਆਪਣੇ ਕਮਿਊਨਿਟੀ ਕਾਲਜਿਸ ਹੋ ਗਏ, ਅਤੇ ਆਪਣੇ K through 12 ਜਾਂ ਆਪਾਂ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਜਿਹੜੀ ਆਪਾਂ ਕਹਿ ਲਈਏ। ਅਤੇ ਜਿਹੜੇ ਆਪਣੇ ਹਾਈ ਸਕੂਲ ਜਿਹੜੇ ਡਿਸਟ੍ਰਿਕਟ ਹੁੰਦੇ ਆ, ਉਹਨਾਂ ਦੇ ਇੱਕ ਹੋਰ ਬ੍ਰਾਂਚ ਹੁੰਦੀ ਆ, ਉਹਨਾਂ ਦੇ ਅਡਲਟ ਸਕੂਲ ਕਹਿੰਦੇ ਆ, ਜਿਹਨਾਂ ਨੇ ਉਹ ਵੀ ਕੋਰਸਿਸ ਆਫਰ ਕਰਦੇ ਆ। ਅਤੇ ਜਿਹੜੀ ਆਪਣੇ ਸਟੂਡੈਂਟ ਫੋਰ ਐਗਜ਼ਾਮਪਲ, ਜੇ ਤੁਹਾਡਾ ਬੱਚਾ ਅੱਜ ਇੰਡੀਆ ਤੋਂ ਆਇਆ ਆ ਅਤੇ ਉਹ 18 ਸਾਲ ਤੋਂ ਥੱਲੇ ਆ, ਅਤੇ ਉਹਨਾਂ ਨੇ ਤੁਹਾਨੂੰ ਹਾਈ ਸਕੂਲ ਦੇ ਵਿੱਚ ਤੁਸੀਂ ਐਡਮਿਸ਼ਨ ਲੈਣੀ ਹੈ, ਅਤੇ ਤੁਹਾਡੀ ਉਹ ਅਸੈਸਮੈਂਟ ਕਰਕੇ ਅਤੇ ਤੁਹਾਨੂੰ ਉਹ ਦਿੰਦੇ ਆ ਅਪਰੋਪਰੀਏਟ ਲੈਵਲ ਇੰਗਲਿਸ਼ ਦਾ, ਹੈ ਨਾ। ਅਤੇ ਬਾਕੀ ਤੁਸੀਂ ਉਹ ਤੁਹਾਨੂੰ ਐਕਸਟਰਾ ਸਪੋਰਟ ਦਿੰਦੇ ਆ ਬੱਚਿਆਂ ਨੂੰ, ਅਤੇ ਜਿਨ੍ਹਾਂ ਨੇ ਵੀ ਤੁਸੀਂ ਇੰਗਲਿਸ਼ ਸਿੱਖਣੀ ਆ। ਇੱਕ ਤਾਂ ਉਹ ਤੁਹਾਡਾ ਹੋ ਗਿਆ। ਬਾਕੀ ਜਿਹੜੇ ਆਪਣੇ ਓਵਰ 18 ਹੈਗੇ ਆ, ਉਹਨਾਂ ਦੇ ਕੋਲ ਤੁਸੀਂ ਜਿਹਨਾਂ ਕੋਈ GED ਡਿਪਲੋਮਾ ਨਹੀਂ ਹੈਗਾ ਆ, ਅਤੇ ਜਿਨ੍ਹਾਂ ਨੇ ਇੰਗਲਿਸ਼ ਸਿੱਖਣੀ ਆ, ਉਹ ਅਸੀਂ 2 ਤਰੀਕੇ ਨਾਲ ਕਲਾਸਿਸ ਲੈ ਸਕਦੇ ਹਾਂ। ਇੱਕ ਤਾਂ ਤੁਹਾਡੀਆਂ ਅਡਲਟ ਸਕੂਲ ਦੇ ਵਿੱਚ ਆ ਕੇ ਜਿਨ੍ਹਾਂ ਨੂੰ ਉਹ ESL ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਕਲਾਸਿਸ ਦਿੰਦੇ ਆ, ਉਹਨੂੰ ਤੁਹਾਨੂੰ ਕੋਈ ਰਿਕੁਆਇਰਮੈਂਟ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ 18 ਸਾਲ ਤੋਂ ਉੱਪਰ ਹੈਗੇ ਆ, ਅਤੇ ਤੁਹਾਨੂੰ ਉਹ ਬਿਗਿਨਿੰਗ ਲੈਵਲ, ਇੰਟਰਮੀਡੀਏਟ ਲੈਵਲ, ਹਾਈ ਲੈਵਲ, ਉਹਨਾਂ ਦੀਆਂ ਵੱਖਰੀਆਂ ਕਲਾਸਿਸ ਹੁੰਦੀਆਂ। ਤੁਹਾਨੂੰ ਉਹਦੇ ਵਿੱਚ ਲਿਖਣਾ, ਪੜ੍ਹਨਾ,
ਗ੍ਰਾਮਰ ਸਭ ਕੁਝ ਤੁਹਾਨੂੰ ਉਹ ਕੋਸ਼ਿਸ਼ ਕਰਦੇ ਆ ਤੁਹਾਨੂੰ ਸਿਖਾਉਣ ਦੀ। ਠੀਕ ਹੈ। ਤੇ ਹਾਂਜੀ, ਜਿਹੜੇ ਸਾਡੇ ਕਮਿਊਨਿਟੀ ਕਾਲਜਸ ਹੈਗੇ ਆ ਉਹਦੇ ਵਿੱਚ ਵੀ ਤੁਹਾਡੀਆਂ ਸਿਮਿਲਰ ਕਲਾਸਿਸ ਤੁਸੀਂ ਲੈਂਦੇ ਆ, ਤੇ ਉਹਦੇ ਵਿੱਚ ਵੀ ਤੁਹਾਨੂੰ ਉਹ ਇੰਗਲਿਸ਼, ਅਸੀਂ ਉਹਨੂੰ EMLS ਕਹਿੰਦੇ ਆ, ਉਹਨੂੰ ਕਹਿੰਦੇ ਇੰਗਲਿਸ਼ ਫॉर ਮਲਟੀਲਿੰਗੁਅਲ ਸਟੂਡੈਂਟਸ, ਹੈ ਨਾ। ਕਿਉਂਕਿ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਇੰਗਲਿਸ਼ 'ਚ ਨਹੀਂ ਆਉਂਦੀ ਤਾਂ ਮੈਂ ਪੜ੍ਹਿਆ ਲਿਖਿਆ ਨਹੀਂ ਹੈਗਾ, ਹੈ ਨਾ। ਸੋ ਇਸ ਕਰਕੇ ਸਾਨੂੰ ਇਹ ਕੋਈ ਵੀ ਤੁਹਾਨੂੰ ਲੈਂਗੁਏਜ ਆਉਂਦੀ ਆ ਤੁਹਾਨੂੰ ਉਹ 'ਚ ਮਾਣ ਹੋਣਾ ਚਾਹੀਦਾ, ਪਰ ਇਸ ਵੇਲੇ ਅਸੀਂ ਇਸ ਮੁਲਕ ਦੇ ਵਿੱਚ ਰਹਿੰਦੇ ਹਾਂ, ਇੰਗਲਿਸ਼ ਸਾਨੂੰ ਬਹੁਤ ਜ਼ਰੂਰੀ ਆ, ਸਿੱਖਣੀ ਚਾਹੀਦੀ ਆ, ਪਰ ਆਪਣੀ ਭਾਸ਼ਾ ਵੀ ਨਹੀਂ ਭੁੱਲਣੀ ਚਾਹੀਦੀ। ਸੋ ਉਹਨੂੰ ਅਸੀਂ EMLS ਕੋਰਸਿਸ ਕਹਿੰਦੇ ਆ। ਉਹਦੇ ਲਈ ਵੀ ਤੁਹਾਡੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਤੇ ਤੁਹਾਨੂੰ ਉਹ ਅਸੈਸਮੈਂਟ ਕਰਕੇ ਤੁਸੀਂ ਉਹਨੂੰ ਸੈਲਫ ਅਸੈਸਮੈਂਟ ਵੀ ਕਰ ਸਕਦੇ ਆ ਵੈਬ ਪੇਜ ਤੇ ਜਾ ਕੇ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਉਸ ਹਿਸਾਬ ਨਾਲ ਦੱਸਦੇ ਵੀ ਤੁਸੀਂ ਕਿਹੜਾ ਕੋਰਸ ਲਾਓ, ਤੇ ਸੀਕੁਐਂਸਿੰਗ ਹੁੰਦੀਆਂ ਕੋਰਸਿਸ ਦੀਆਂ। ਉਸ ਤੋਂ ਬਾਅਦ ਤੁਹਾਨੂੰ ਇੱਕ EMLS ਦਾ ਪ੍ਰੋਫੈਸ਼ਨਸੀ ਦਾ ਸਰਟੀਫਿਕੇਟ ਵੀ ਮਿਲਦਾ ਆ। ਉਸ ਤੋਂ ਬਾਅਦ ਤੁਸੀਂ ਫਿਰ ਕਾਲਜ ਦੇ ਵਿੱਚ ਜਾ ਕੇ ਜਿਹੜੀਆਂ ਤੁਹਾਡੀਆਂ ਕਾਲਜ ਦੀਆਂ ਟ੍ਰਾਂਸਫਰੇਬਲ ਲੈਵਲ ਕੋਰਸਿਸ ਹੁੰਦੀਆਂ ਆ, ਤੁਸੀਂ ਉਹ ਲੈ ਸਕਦੇ ਆ। ਹਾਂਜੀ। ਸੋ ਜਿੱਦਾਂ ਆਪਾਂ ਸਾਈਡ ਦੇ ਉੱਤੇ ਗੁਰਵਿੰਦਰ ਸੰਘਾ ਜੀ ਦਿਖਾ ਰਹੇ ਹਾਂ ਵੀ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਵੀ ਇਸ ਤਰੀਕੇ ਦੇ ਨਾਲ ਆ, ਤੇ ਫਿਰ ਜਿਹੜੇ ਤੁਸੀਂ EMLS ਦੀ ਜਿਹੜੀ ਗੱਲ ਕਰ ਰਹੇ ਆ, ਇੰਗਲਿਸ਼ ਫਾਰ ਮਲਟੀਲਿੰਗੁਅਲ ਸਟੂਡੈਂਟਸ ਆ ਉਹਨਾਂ ਦੇ ਲਈ, ਜਿਹੜੀ ਹੁਣ ਇੱਥੇ ਗੱਲ ਆ ਫਾਈਂਡਿੰਗ ਦਾ ਰਾਈਟ EMLS ਕਲਾਸ ਫਾਰ ਯੂ, ਇਹ ਹੁਣ ਕਿੱਦਾਂ ਜਿਹੜੀ ਉਹ ਤੁਸੀਂ ਚੂਜ਼ ਕਰਦੀ ਆ, ਕਿਵੇਂ ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਆ, ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ। ਜੀ, ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ, ਤੇ ਮੈਂ ਤੁਹਾਨੂੰ ਥੋੜ੍ਹਾ ਦੱਸਾਂਗੇ ਕਿ ਤੁਸੀਂ ਜਿਹੜੀਆਂ ਤੁਹਾਡੀ ਅਸੈਸਮੈਂਟ ਤੁਹਾਡੀ ਕਰਦੇ ਆ, ਸੋ ਜਿਹੜੀ ਤੁਹਾਡੀ ਸੈਲਫ ਅਸੈਸਮੈਂਟ ਤੁਸੀਂ ਪੇਸ ਅਸੈਸਮੈਂਟ ਕਰ ਸਕਦੇ ਆ, ਜਾਂ ਤੁਸੀਂ ਕਾਲਜ ਦੇ ਵਿੱਚ ਆ ਕੇ ਤੁਹਾਨੂੰ ਉਹ ਹੈਲਪ ਕਰੂਗੇ ਅਸੈਸਮੈਂਟ ਦੇ ਵਿੱਚ। ਤੇ ਉਹਦੇ ਵਿੱਚ ਜਿਹੜੀਆਂ ਇਹ ਇੱਕ ਤਾਂ ਹੁੰਦਾ ਤੁਸੀਂ ਇੰਗਲਿਸ਼ ਸਿੱਖਣੀ ਆ, ਤੇ ਤੁਹਾਨੂੰ ਡਰ ਨਹੀਂ ਹੁੰਦਾ ਕਿ ਮੇਰਾ ਜਿਹੜਾ GPA ਤੇ ਜਾਂ ਮੇਰਾ ਫਰਕ ਨਾ ਪਵੇ, ਹੈ ਨਾ, ਤੇ ਬਾਕੀ ਮੈਨੂੰ ਕਿੰਨੇ ਪੈਸੇ ਹੋ ਗਏ। ਸੋ ਜਿਹੜੀਆਂ ਦੋ ਤਰੀਕੇ ਦੇ ਤੁਸੀਂ ਕੋਰਸਿਸ ਲੈ ਸਕਦੇ ਆ। ਜਿਹੜਾ ਆਪਾਂ ਗੱਲ ਕੀਤੀ ਸੀ ਕ੍ਰੈਡਿਟ ਕੋਰਸਿਸ ਤੇ ਨਾਨ ਕ੍ਰੈਡਿਟ ਕੋਰਸਿਸ। ਜਿਹੜੇ ਕ੍ਰੈਡਿਟ ਕੋਰਸਿਸ ਹੁੰਦੇ ਆ ਉਹਨਾਂ 'ਚ ਤੁਹਾਨੂੰ ਫੀਸ ਦੇਣੀ ਪੈਂਦੀ ਆ, ਜਿਹੜੇ ਨਾਨ ਕ੍ਰੈਡਿਟ ਕੋਰਸਿਸ ਹੁੰਦੇ ਆ ਤੁਹਾਨੂੰ ਉਹਦੀ ਕੋਈ ਫੀਸ ਨਹੀਂ ਦੇਣੀ ਪੈਂਦੀ, ਤੇ ਤੁਸੀਂ ਉਹਨੂੰ ਰਿਪੀਟ ਕਰ ਸਕਦੇ ਆ ਮਲਟੀਪਲ ਟਾਈਮਸ, 3 ਟਾਈਮ ਤੁਸੀਂ ਉਸ ਕੋਰਸ ਨੂੰ ਰਿਪੀਟ ਕਰ ਸਕਦੇ ਆ। ਠੀਕ ਹੈ। ਤੇ ਮਤਲਬ ਇਹਦਾ ਟਾਈਮ ਤੁਸੀਂ ਆਪਣਾ ਟਾਈਮ ਲਾਓ, ਤੇ ਤੁਸੀਂ ਉਸ ਲੈਂਗੁਏਜ ਨੂੰ ਸਿੱਖੋ, ਤੇ ਉਹਦੀ ਪ੍ਰੋਫੈਸ਼ਨਸੀ ਤੁਸੀਂ ਪ੍ਰੋਫੈਸ਼ਨਟ ਹੋਵੋ ਉਸ ਲੈਂਗੁਏਜ ਦੇ ਵਿੱਚ। ਸੋ ਇਹਦਾ ਕੋਈ ਰਿਸਕ ਫ੍ਰੀ ਮੈਂ ਤੁਹਾਡੀ ਇਨਵੈਸਟਮੈਂਟ ਹੈਗੀ ਆ ਤੁਹਾਡੇ ਟਾਈਮ ਦੀ। ਤੇ ਬਾਕੀ ਜਿਹੜਾ ਤੁਹਾਨੂੰ ਇੱਦਾਂ ਹੁੰਦਾ ਹੈ ਕਿ ਤੁਹਾਨੂੰ ਹੌਸਲਾ ਤੁਹਾਨੂੰ ਹੁੰਦਾ ਹੈ ਕਿ ਮੈਂ ਕਿਸ ਤਰੀਕੇ ਨਾਲ ਬਾਹਰ ਲੋਕਾਂ ਦੇ ਨਾਲ ਜਾ ਕੇ ਗੱਲ ਕਰ ਸਕਦਾ ਹਾਂ। ਇੱਕ ਹੋਰ ਗੱਲ ਹੁੰਦੀ ਹੈ ਕਿ ਤੁਸੀਂ ਜਿਸਲੇ ਜਾਂਦੇ ਆ ਤੁਸੀਂ ਇਹ ਦੇਖੋਗੇ ਕਿ ਤੁਸੀਂ ਇਕੱਲੇ ਨਹੀਂ ਹੈਗੇ। ਸਾਡੀਆਂ ਸਾਰੀਆਂ ਐਥਨੀਸਿਟੀਜ਼ ਦੇ ਜਿਹੜੇ ਵਿੱਚ ਬੰਦੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਲੈਂਗੁਏਜ ਪ੍ਰੋਫੈਸ਼ਨ ਦੀ ਜ਼ਰੂਰਤ ਹੈਗੀ ਆ, ਤੇ ਉਹ ਆ ਕੇ ਤੁਹਾਡੇ ਨਾਲ ਤੁਸੀਂ ਇੱਕੋ ਕਲਾਸ ਦੇ ਵਿੱਚ ਸਿੱਖਦੇ ਆ। ਤੇ ਮੈਂ ਇਹ ਗੱਲ ਕਹੂੰਗਾ ਕਿ ਆਪਣੇ ਖੁਸ਼ੀ ਦੀ ਗੱਲ ਇਹ ਹੈਗੀ ਕਿ ਆਪਣੇ ਕਈ 5 ਸਾਲਾਂ ਤੋਂ ਸਾਡੇ ਗੁਰਦੁਆਰਾ ਫਰੈਜ਼ਨੋ ਸਿੰਘ ਸਭਾ ਦੇ ਵਿੱਚ ਅਸੀਂ EMLS ਦੀ ਕਲਾਸਿਸ ਸ਼ਨੀਵਾਰ ਨੂੰ ਆਫਰ ਕਰਦੇ ਆ ਆਪਣੀ ਕਮਿਊਨਿਟੀ ਦੇ ਲਈ। ਸੋ ਉਹ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਵੀ ਇਟਸ ਲਾਈਕ ਐਵਰੀ ਸੈਟਰਡੇ ਜਿੱਦਾਂ ਤੁਸੀਂ ਦੱਸਿਆ, ਜਾਂ ਐਵਰੀ ਅਦਰ ਸੈਟਰਡੇ? ਸੋ ਜਿਹੜੀਆਂ ਆਪਣੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਸਿਸ ਅਸੀਂ ਆਫਰ ਕਰਦੇ ਹਾਂ ਉਹ ਅਸੀਂ ਹਰੇਕ ਸ਼ਨੀਵਾਰ ਡਿਊਰਿੰਗ ਦ ਸਮੈਸਟਰ, ਹੈ ਨਾ, ਜਿਹੜੀਆਂ ਸਾਡੀ ਹੁਣ ਆਹ ਸਮੈਸਟਰ ਸਾਡਾ ਫਿਨਿਸ਼ ਹੋ ਗਿਆ, ਤੇ ਜਿਹੜੇ ਐਤਕੀ ਜਿਹੜੇ ਸਟੂਡੈਂਟਸ ਹੈਗੇ ਆ ਉਸ ਕੋਰਸ ਦੇ ਵਿੱਚ ਉਹ ਆਪਣੇ ਫਾਈਨਲ ਐਗਜ਼ਾਮ ਸ਼ਨੀਵਾਰੀ ਉਹਨਾਂ ਨੇ ਕਰ ਲੈਣੇ ਆ। ਉਸ ਤੋਂ ਬਾਅਦ 'ਚ ਅਸੀਂ ਨੈਕਸਟ ਸਮਰ ਦੇ ਵਿੱਚ ਅਸੀਂ ਆਪਣੀਆਂ ਕਲਾਸਿਸ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਲੈਣੀਆਂ ਹੈਗੀਆਂ ਆ। ਤੇ ਮੈਂ ਇਹ ਕੋਈ ਮੇਰੇ ਸਰੋਤਿਆਂ ਨੂੰ ਜਿਹੜੇ ਆਪਣੇ ਫਰੈਜ਼ਨੋ ਇਲਾਕੇ ਦੇ ਵਿੱਚ ਹੈਗੇ ਆ, ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਹ 17 ਤਰੀਕ ਆਪਣੇ ਸੰਡੇ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਆਓ, ਤੇ ਸਾਡੇ ਫਰੈਜ਼ਨੋ ਸਿਟੀ ਕਾਲਜਸ ਦੇ ਕਾਉਂਸਲਰ ਹੈਗੇ ਆ ਉਹਨਾਂ ਨੇ ਆ ਕੇ ਤੁਹਾਨੂੰ ਉਹ ਓਰੀਐਂਟੇਸ਼ਨ ਦੋਗੇ, ਜਿਹੜੀ ਤੁਹਾਡੀ ਮੈਂਡੇਟਰੀ ਹੁੰਦੀ ਆ ਓਰੀਐਂਟੇਸ਼ਨ ਜਿਨ੍ਹਾਂ ਨੇ ਪਹਿਲੀ ਵਾਰੀ ਕਲਾਸਿਸ ਲੈਣੀਆਂ ਆ, ਤੇ ਤੁਹਾਡੀ ਉਹ ਐਪਲੀਕੇਸ਼ਨ ਕਾਲਜ ਦੀ ਐਪਲੀਕੇਸ਼ਨ ਭਰਨ ਦੇ ਵਿੱਚ ਵੀ ਮਦਦ ਕਰੂਗੇ। ਤੇ ਉਹ ਹੈਗਾ ਆ ਆਪਣੇ ਇਸ 17 ਤਰੀਕ ਨੂੰ 12:30 ਤੋਂ 2:30 ਵਜੇ ਦੇ ਵਿੱਚ ਕਮਰਾ ਨੰਬਰ 1 ਦੇ ਵਿੱਚ। ਤੇ ਇੱਕ ਹੋਰ ਸੈਸ਼ਨ ਅਸੀਂ ਫਿਰ ਆਰਗੇਨਾਈਜ਼ ਕਰਾਂਗੇ, ਉਹ ਹੈਗਾ ਆ 31 ਤਰੀਕ ਨੂੰ। ਸੋ ਇਸ ਮਹੀਨੇ ਦੇ ਅਖੀਰ ਦੇ ਵਿੱਚ 31 ਤਰੀਕ ਨੂੰ ਸੇਮ ਰੂਮ ਸੇਮ ਕਮਰਾ ਨੰਬਰ 1 12:30 ਤੋਂ 2:30 ਵਜੇ ਤੱਕ। ਤੇ ਜਿਹੜੀ ਉਹ ਕਲਾਸ ਜਿਹੜੀ ਸ਼ੁਰੂ ਹੋਣੀ ਆ ਉਹ ਹੋਣੀ ਆ ਜੂਨ 13 ਨੂੰ।
ਸੋ ਜੂਨ 13 ਨੂੰ ਕਲਾਸ ਸ਼ੁਰੂ ਹੋਣੀ ਆ ਤੇ ਤੁਸੀਂ ਆਓ, ਆਪਣੀਆਂ ਕਾਲਜ ਦੀਆਂ ਐਪਲੀਕੇਸ਼ਨ ਤੁਸੀਂ ਭਰੋ, ਫਿਨਿਸ਼ ਕਰੋ ਤੇ ਸਾਡੇ ਕਾਉਂਸਲਰ ਆਪਣੇ ਗੁਰਦੁਆਰਾ ਸਾਹਿਬ ਸਿੰਘ ਸਭਾ ਕਮਰਾ ਨੰਬਰ 1 ਦੇ ਵਿੱਚ ਐਸ ਸੰਡੇ ਤੇ 31 ਤਰੀਕ ਨੂੰ ਸੰਡੇ ਨੂੰ 12:30 ਤੋਂ 2:30 ਵਜੇ ਤੱਕ ਹੋਊਗੇ, ਤੁਹਾਡੀ ਹੈਲਪ ਕਰਦੇ। ਤੇ ਤੁਰੰਤ ਰਜਿਸਟ੍ਰੇਸ਼ਨ ਹੋ ਜਾਂਦੀ ਆ, ਪਹਿਲੋਂ ਕਰਨੀ ਪੈਂਦੀ ਹੈ ਇਹਨਾਂ ਨੂੰ, ਜਾਂ ਕਿੱਦਾਂ ਹੁੰਦਾ ਹੈ, ਜਾਂ ਮੌਕੇ ਤੇ ਰਜਿਸਟ੍ਰੇਸ਼ਨ ਕਰਵਾ ਦਿੱਤੀ ਜਾਂਦੀ ਹੈ ਇਹਦੀ? ਸੋ ਜਿੱਦਾਂ ਹੁਣ ਆਪਾਂ ਪਹਿਲਾਂ ਸ਼ੇਅਰ ਕੀਤਾ ਸੀਗਾ ਕਿ ਇੱਕ ਤਾਂ ਤੁਹਾਡੀ ਕਾਲਜ ਦੀ ਐਪਲੀਕੇਸ਼ਨ ਤੁਹਾਨੂੰ ਪਹਿਲਾਂ ਭਰਨੀ ਪੈਂਦੀ ਆ ਜੇ ਤੁਸੀਂ ਪਹਿਲੀ ਵਾਰੀ ਕਾਲਜ ਆ ਰਹੇ ਆ, ਜਾਂ ਤੁਸੀਂ 1 ਸਾਲ ਤੋਂ ਬਾਅਦ ਤੁਹਾਡਾ ਗੈਪ ਹੋ ਗਿਆ, ਤੁਸੀਂ ਵਾਪਸ ਆ ਰਹੇ ਆ। ਠੀਕ ਹੈ। ਤੁਹਾਡੀ ਪਹਿਲਾਂ ਤੁਹਾਨੂੰ ਕਾਲਜ ਦੀ ਤੁਹਾਨੂੰ ਇੱਕ CCC ਅਪਲਾਈ, ਜੇ ਤੁਹਾਨੂੰ ਸ਼ਾਇਦ ਸਰੋਤਿਆਂ ਨੂੰ ਯਾਦ ਹੋਵੇ, ਜੇ ਨਹੀਂ ਤਾਂ ਤੁਸੀਂ ਪਿਛਲੀਆਂ ਵੀਡੀਓਜ਼ ਜਾ ਕੇ ਦੇਖ ਸਕਦੇ ਆ। ਤੇ ਜੇ ਉਹ ਵੀ ਤੁਸੀਂ ਨਹੀਂ ਦੇਖਣੀਆਂ, ਤੁਸੀਂ ਆ ਕੇ ਸੰਡੇ ਨੂੰ ਆਓ, ਅਸੀਂ ਤੁਹਾਡੀ ਹੈਲਪ ਕਰਾਂਗੇ। ਤੁਸੀਂ ਫਿਰ ਕਾਲਜ ਦੀ ਐਪਲੀਕੇਸ਼ਨ ਭਰਦੇ ਆ, ਉਹ ਤੋਂ ਬਾਅਦ 'ਚ 48 ਘੰਟੇ ਲੱਗਦੇ ਆ, ਫਿਰ ਤੁਹਾਨੂੰ, ਜੇ ਤੁਸੀਂ ਨਵੇਂ ਸਟੂਡੈਂਟ, ਤੁਹਾਨੂੰ ਨਵੀਂ ਸਟੂਡੈਂਟ ID ਤੁਹਾਨੂੰ ਆ ਜਾਂਦੀ ਤੁਹਾਡੀ ਪ੍ਰੋਸੈਸ ਹੋ ਕੇ, ਤੇ ਉਸ ਤੋਂ ਬਾਅਦ 'ਚ ਫਿਰ ਤੁਸੀਂ ਕੋਰਸ ਦੇ ਵਿੱਚ ਰਜਿਸਟਰ ਹੋ ਸਕਦੇ ਆ। ਤੁਹਾਡੀ ਇੱਕ ਤਾਂ ਤੁਹਾਡੀ ਐਪਲੀਕੇਸ਼ਨ ਹੋ ਗਈ ਦਾਖਲਾ, ਉਸ ਤੋਂ ਬਾਅਦ ਤੁਹਾਡੀ ਕੋਰਸ ਦੇ ਵਿੱਚ ਰਜਿਸਟ੍ਰੇਸ਼ਨ। ਪਹਿਲਾਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ, ਉਸ ਤੋਂ ਬਾਅਦ ਤੁਹਾਡੀ ਕੋਰਸ ਦੇ ਵਿੱਚ ਰਜਿਸਟ੍ਰੇਸ਼ਨ। ਉਹ ਸਾਡੇ ਕਾਉਂਸਲਰ ਹੀ ਤੁਹਾਡੀ ਹੈਲਪ ਕਰੂਗੇ। ਪਰ ਜੇ ਤਾਂ ਕਿਸੇ ਦੇ ਘਰ ਕੋਈ ਹੈ ਹੈਲਪ ਕਰਨ ਵਾਲਾ, ਤੁਹਾਨੂੰ ਗੁਰਦੁਆਰਾ ਸਾਹਿਬ ਆਉਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਉਹ ਕਦੀ ਵੀ ਅੱਜ ਹੀ ਜਾ ਕੇ ਤੁਸੀਂ ਉਹ ਆਪਣੀ ਅਪਲਾਈ ਕਰ ਦਿਓ, ਐਪਲੀਕੇਸ਼ਨ ਸਕਦੇ ਆ। ਤੇ ਤੁਸੀਂ ਰਜਿਸਟ੍ਰੇਸ਼ਨ ਵੀ ਆਨਲਾਈਨ ਕਰ ਸਕਦੇ ਆ ਕੋਰਸ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋਏ। ਪਰ ਉਹਦੇ ਵਿੱਚ 1-2 ਰਿਸਟ੍ਰਿਕਸ਼ਨਸ ਹੁੰਦੀਆਂ, ਤੇ ਤੁਸੀਂ ਉਹਦਾ ਬਾਰੇ ਫਿਕਰ ਨਾ ਕਰੋ, ਤੇ ਤੁਹਾਨੂੰ ਕੋਈ ਵੀ ਤਰੀਕਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਨੂੰ ਯੂਜ਼ ਕਰੋ, ਨਹੀਂ ਤਾਂ ਸਾਡੇ ਕੋਲ ਆ ਕੇ ਹੈਲਪ ਨਾਲ ਉਹਦੇ ਤੇ ਹੈਲਪ ਕਰਾਂਗੇ। ਨਹੀਂ ਬਿਲਕੁਲ, ਜਿੱਦਾਂ ਤੁਸੀਂ ਦੱਸਿਆ 17 ਨੂੰ, 18 ਨੂੰ, ਫਿਰ 28 ਨੂੰ, 31 ਨੂੰ, ਜਿਹੜਾ ਇਸ ਮਹੀਨੇ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਉਹ ਹੋਣੀਆਂ। ਜਿੱਦਾਂ ਇਹਦੇ ਵਿੱਚ ਆਪਾਂ ਲਿਖਿਆ ਵੀ ਆਫ ਸਾਈਟ ਆਫਰਿੰਗਸ, ਤੇ ਜਿੱਦਾਂ ਕ੍ਰੈਡਿਟ, ਨਾਨ ਕ੍ਰੈਡਿਟ ਵਾਲੀਆਂ, ਸੋ ਇਹ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਆ, ਫਿਰ ਇਟ ਕਮਸ ਅੰਡਰ ਆਫ ਸਾਈਟ ਆਫਰਿੰਗ ਜੀ। ਇਹ ਜਿਹੜੀਆਂ ਤੁਸੀਂ ਸ਼ਾਇਦ ਇੱਥੇ ਲਿਖਿਆ ਵੀ ਹੋਊਗਾ, ਮੈਂ ਪੂਰਾ ਤਾਂ ਨਹੀਂ ਦੇਖਿਆ, ਪਰ ਆਫ ਸਾਈਡ ਜਿਹੜੀ ਆਫਰਿੰਗ ਹੈਗੀਆਂ, ਕਿ ਜਿਹੜਾ ਸਾਡੇ ਕਾਲਜਸ ਦਾ ਮਿਸ਼ਨ ਇਹ ਆ ਕਿ ਸ਼ਾਇਦ ਲਿਖਿਆ ਹੋਵੇ ਇੱਥੇ, ਜਿਹਦਾ ਹੁਣ ਆਪਣਾ ਸੁਖਦੇਵ ਸਿੰਘ ਦਾ ਨਾਮ ਵੀ ਹੈਗਾ, ਸਾਡਾ ਇੱਕ ਮੁੰਡਾ ਹੈਗਾ ਆ, ਸੋ ਉਹ ਨਾਂ ਲਿਖਿਆ ਸਿੱਖ ਇੰਸਟੀਚਿਊਟ। ਹਾਂਜੀ, ਸੋ ਜਿਹੜਾ ਕਾਲਜਸ ਹੈਗੇ ਆ, ਸਾਡਾ ਮਿਸ਼ਨ ਇਹੀ ਆ ਕਿ ਅਸੀਂ ਜਿੱਥੇ ਵੀ ਸਾਡੇ ਸਟੂਡੈਂਟ ਹੈਗੇ ਸੀ, ਕੋਸ਼ਿਸ਼ ਕਰੀਏ ਉੱਥੇ ਹੀ ਉਹਨਾਂ ਕੋਲ ਪੜ੍ਹਾਈ ਲੈ ਕੇ ਜਾਈਏ, ਹੈ ਨਾ। ਤੇ ਜਦ ਅਸੀਂ ਪਹਿਲਾਂ ਸਿਟੀ ਕਾਲਜ ਦੇ ਵਿੱਚ ਅਸੀਂ ਡੀਨ ਵਜੋਂ ਕੰਮ ਕਰਦਾ ਸੀਗਾ, ਤੇ ਉਸ ਲਈ ਅਸੀਂ ਇਹ ਕਲਾਸਿਸ ਲੈ ਕੇ ਆਏ ਸੀ ਆਪਣੇ ਗੁਰਦੁਆਰਾ ਸਿੰਘ ਸਭਾ, ਤੇ ਉਹ ਕਲਾਸਿਸ ਉਦੀਆਂ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆਫਰ ਹੋ ਰਹੀਆਂ ਆ ਸੈਟਰਡੇ ਨੂੰ। ਤੇ ਹਾਂਜੀ, ਆਫ ਸਾਈਡ ਆਫਰਿੰਗ, ਤੁਹਾਨੂੰ ਕਾਲਜ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਤੁਹਾਨੂੰ ਪਾਰਕਿੰਗ ਪਰਮਿਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਣਾ ਸਿਰਫ ਐਡਮਿਸ਼ਨ ਕਰਾ ਕੇ, ਤੁਹਾਨੂੰ ਇੱਕ ਹੈਲਥ ਫੀ ਆ, ਤੁਹਾਨੂੰ ਉਹ ਮੈਂਡੇਟੋਰੀ ਆ, ਤੁਹਾਨੂੰ ਪੇ ਕਰਨੇ ਪੈਣੀ ਆ। ਉਹ ਫਿਰ ਬਹੁਤ ਛੋਟੀ ਜਿਹੀ ਹੈਲਥ ਫੀ ਆ, ਤੇ ਸ਼ਾਇਦ ਉਹ $21 ਹੈਗੀ ਆ, ਹੁਣ ਥੋੜੀ ਜਿਹੀ ਵੱਧ ਗਈ ਆ, ਅੱਗੇ 17 ਹੁੰਦੀ ਸੀ। ਤੇ ਤੁਹਾਨੂੰ ਉਹੀ ਫੀ ਤੁਹਾਨੂੰ ਪੇ ਕਰਨੀ ਪੈਣੀ ਆ। ਹੋਰ ਤੁਹਾਡੀ, ਜੇ ਤੁਸੀਂ ਨਾਨ ਕ੍ਰੈਡਿਟ ਕੋਰਸ ਲੈਣਾ ਆ, ਇਹਦੀ ਕੋਈ ਟਿਊਸ਼ਨ ਫੀ ਨਹੀਂ ਹੈਗੀ। ਤੇ ਜੇ ਤੁਹਾਨੂੰ ਪਹਿਲੀ ਵਾਰੀ ਤੁਸੀਂ ਨਹੀਂ ਤੁਹਾਨੂੰ ਲੱਗਦਾ ਮੈਂ ਸਿੱਖਿਆ, ਤੁਸੀਂ ਮੁੜ ਕੇ 3 ਵਾਰੀ ਸੇਮ ਕੋਰਸ ਨੂੰ ਰਿਪੀਟ ਕਰ ਸਕਦੇ। ਠੀਕ ਹੈ। ਗੁਰਮਿੰਦਰ ਸੰਘਾ ਜੀ, ਇਹ ਥੋੜਾ ਜਿਹਾ ਦੱਸੋ ਵੀ ਹੁਣ ਇਸ ਚੀਜ਼ ਦੇ ਉੱਤੇ ਦੇਖ ਰਹੇ ਵੀ ਅਮਰੀਕਾ ਦੇ ਵਿੱਚ ਖਾਸ ਕਰਕੇ ਇੰਗਲਿਸ਼ ਲੈਂਗੁਏਜ ਨੂੰ ਲੈ ਕੇ ਇੱਕ ਸ਼ਿਫਟ ਜਿਹੜਾ ਉਹ ਆ ਰਿਹਾ। ਅੱਗੇ ਸ਼ਾਇਦ ਇੰਨਾ ਨਹੀਂ ਸੀ ਰੌਲਾ ਜਿਹੜਾ ਉਹ ਹੁੰਦਾ, ਅੱਗੇ ਸਗੋਂ ਬਾਈਲਿੰਗੁਅਲ, ਮਲਟੀਲਿੰਗੁਅਲ ਉਹਨਾਂ ਨੂੰ ਤਰਜੀਹ ਜ਼ਿਆਦਾ ਜਿਹੜੀ ਉਹ ਦਿੱਤੀ ਸੀ। ਇਹ ਨਹੀਂ ਵੀ ਉਹਨਾਂ ਨੂੰ ਹੁਣ ਤਰਜੀਹ ਨਹੀਂ ਜਿਹੜੀ ਉਹ ਹੈਗੀ, ਬਟ ਇਹ ਆ ਵੀ ਹੁਣ ਕਿਤੇ ਨਾ ਕਿਤੇ ਆਪਾਂ ਦੇਖ ਰਹੇ ਹਾਂ ਵੀ ਇੰਗਲਿਸ਼ ਕਾਫੀ ਜ਼ਿਆਦਾ ਇੰਪੋਰਟੈਂਟ ਪਹਿਲਾਂ ਦੇ ਮੁਕਾਬਲੇ। ਇਹ ਨਹੀਂ ਆ ਵੀ ਪਹਿਲੋਂ ਨਹੀਂ ਸੀ ਇੰਪੋਰਟੈਂਟ, ਪਹਿਲੋਂ ਵੀ ਇੰਪੋਰਟੈਂਟ ਸੀ, ਪਰ ਉਹਦੇ ਨਾਲੋਂ ਹੁਣ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਰਹੀ ਆ। ਸੋ ਇਸ ਸ਼ਿਫਟ ਨੂੰ ਦੇਖਦੇ ਹੋਏ ਇੱਦਾਂ ਦੇ ਜਿਹੜੇ ਕੋਰਸਿਸ ਆ, ਇੱਦਾਂ ਦੀਆਂ ਜਿਹੜੀਆਂ ਕਲਾਸਿਸ ਆ, ਉਹ ਕਿਉਂ ਇੰਪੋਰਟੈਂਟ ਆ? ਹਾਂਜੀ, ਇਹ ਬਹੁਤ ਇੰਪੋਰਟੈਂਟ ਇੰਗਲਿਸ਼ ਹੈਗੀ, ਕਿਉਂਕਿ ਤੁਸੀਂ ਕਿਤੇ ਵੀ ਚਲ ਜਾਓ, ਤੁਸੀਂ ਜਿੱਦਾਂ ਹੁਣ ਅਸੀਂ ਤਾਂ ਟਰੱਕ ਡਰਾਈਵਿੰਗ, ਸਾਨੂੰ ਪਤਾ ਹੈ ਕਿ ਤੁਹਾਨੂੰ ਇਟਸ ਵੈਰੀ ਇੰਪੋਰਟੈਂਟ, ਤੁਹਾਡਾ ਬਿਲਸ ਆਫ ਲੀਡਿੰਗਸ ਹੈਗੇ ਆ, ਤੁਹਾਡੀਆਂ ਡਾਇਰੈਕਸ਼ਨਸ ਹੈਗੀਆਂ ਆ, ਤੁਹਾਡੀਆਂ ਇਨਵੋਇਸਿਸ ਹੈਗੀਆਂ ਆ, ਤੁਹਾਡੀ ਇਨਵੈਂਟਰੀ ਹੈਗੀ ਆ, ਤੁਹਾਨੂੰ ਉਹ ਸਾਰੀਆਂ ਹੀ ਇੰਗਲਿਸ਼ ਦੇ ਵਿੱਚ ਹੈਗੀਆਂ, ਤਾਂ ਤੁਹਾਨੂੰ ਉਹਦੇ ਲਈ ਇੰਗਲਿਸ਼ ਬਹੁਤ ਜ਼ਰੂਰੀ ਹੈਗੀ ਆ। ਪਰ ਆਫਟਨ ਮੈਨੂੰ ਇਹ ਮੇਰੇ ਸੁਣਨ ਦੇ ਵਿੱਚ ਤੇ ਕਮਿਊਨਿਟੀ ਤੋਂ ਸੁਣਨ ਦੇ ਵਿੱਚ ਇਹ ਆਇਆ ਕਿ ਜਿਸ ਲਈ ਅਸੀਂ ਪ੍ਰਮੋਸ਼ਨ ਹੁੰਦੀ ਆ ਸਾਡੀ
ਜਿੱਦਾਂ ਹੁਣ ਅਸੀਂ ਆਮ ਜ਼ਿਆਦਾਤਰ ਜੇ ਸਾਡੇ ਕੋਈ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਫਿਰ ਨਵੇਂ ਆਉਂਦੇ, ਅਸੀਂ ਪ੍ਰੋਡਕਸ਼ਨ ਦੇ ਵਿੱਚ ਐਂਟਰੀ ਲੈਵਲ ਜੌਬਸ ਦੇ ਵਿੱਚ ਕੰਮ ਕਰਦੇ ਹਾਂ। ਤੇ ਜੇ ਤੁਸੀਂ ਉਸ ਤੋਂ ਬਾਅਦ ਜੇ ਤੁਸੀਂ ਸੁਪਰਵਾਈਜ਼ਰ ਵੱਲ ਜਾਣਾ ਹੋਇਆ ਜਾਂ ਅਸੀਂ ਮੋਰ ਟੈਕਨੀਕਲ ਜੌਬਸ ਦੇ ਵਿੱਚ ਜਾਣਾ ਹੋਇਆ, ਤੇ ਸਾਰੀਆਂ ਜਿਹੜੀਆਂ ਮੈਨੂਅਲਸ ਹੋ ਗਈਆਂ ਆ, ਤੁਹਾਡੇ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਹੁੰਦੇ ਆ, ਸੇਫਟੀ ਟ੍ਰੇਨਿੰਗਸ ਹੁੰਦੀਆਂ ਆ, ਮੈਨੂਅਲਸ ਹੁੰਦੀਆਂ, ਸਾਰੀਆਂ ਉਹ ਇੰਗਲਿਸ਼ ਦੇ ਵਿੱਚ ਹੁੰਦੀਆਂ ਆ। ਤੇ ਉਹ ਤੁਹਾਨੂੰ ਜੇ ਤੁਸੀਂ ਆਪਣੀ ਤਰੱਕੀ ਵੀ ਕਰਨੀ ਆ ਤੇ ਤੁਹਾਨੂੰ ਇੰਗਲਿਸ਼ ਆਉਣੀ ਬਹੁਤ ਜ਼ਰੂਰੀ ਆ। ਤੇ ਬਾਕੀ ਜੇ ਤੁਸੀਂ ਆਪ ਨਹੀਂ ਇੰਗਲਿਸ਼ ਸਮਝ ਸਕਦੇ, ਬੋਲ ਸਕਦੇ, ਤੇ ਤੁਹਾਡੇ ਲਈ ਔਖਾ ਹੋ ਜਾਂਦਾ ਕਿ ਤੁਸੀਂ ਸਮਝਣਾ ਤੇ ਸਮਝਾਉਣਾ ਦੋ ਹੀ ਚੀਜ਼ਾਂ। ਤੇ ਖਾਸ ਕਰ ਜਿੱਥੇ ਸੇਫਟੀ ਦੀ ਗੱਲ ਹੁੰਦੀ ਆ ਕੋਈ ਵੀ ਕੰਮ ਦੇ ਵਿੱਚ, ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਉਹ ਅੰਡਰਸਟੈਂਡ ਹੋਣਾ ਚਾਹੀਦਾ ਵੀ ਸਾਨੂੰ ਕੀ ਕਹਿ ਰਹੇ ਆ ਤੇ ਸਾਨੂੰ ਕੀ ਕਰਨਾ ਚਾਹੀਦਾ। ਸੋ ਇਸ ਬਹੁਤ ਇੰਪੋਰਟੈਂਟ ਹੈਗੀ ਆ। ਆਪਣੀ ਬੋਲੀ ਵੀ ਸਿੱਖੋ, ਮੈਂ ਕਹਿੰਦਾ ਜੇ ਤੁਹਾਨੂੰ ਸਪੈਨਿਸ਼ ਆਉਂਦੀ ਉਹ ਵੀ ਸਿੱਖੋ, ਤੇ ਆਪਣੀ ਇੰਗਲਿਸ਼ ਤਾਂ ਤੁਹਾਨੂੰ ਜ਼ਰੂਰ ਸਿੱਖਣੀ ਚਾਹੀਦੀ ਹੈਗੀ ਜੇ ਆਪਾਂ ਤਰੱਕੀ ਕਰਨੀ ਆ ਜੌਬਸ ਦੇ ਵਿੱਚ ਆਪਣੇ। ਹਾਂਜੀ, ਉਹ ਫਿਰ ਰਸਤੇ ਦਰਵਾਜ਼ੇ ਕਿੰਨੇ ਜ਼ਿਆਦਾ ਐਕਸਟਰਾ ਖੁੱਲ ਜਾਂਦੇ ਆ। ਤੇ ਤੁਸੀਂ ਚਾਹੇ ਐਜ਼ ਅ ਬਿਜ਼ਨਸਮੈਨ ਆ, ਈਵਨ ਐਜ਼ ਅ ਇੰਪਲੋਇਰ ਵੀ ਆ, ਤੁਹਾਡੇ ਲਈ ਓਪਰਚੁਨਿਟੀਜ਼ ਬਹੁਤ ਜ਼ਿਆਦਾ ਜਿਹੜੀਆਂ ਉਹ ਵੱਧ ਜਾਂਦੀਆਂ। ਗੁਰਮਿੰਦਰ ਸਿੰਘ ਜੀ, ਥੋੜ੍ਹਾ ਜਿਹਾ ਕਲਾਸਿਸ ਦੇ ਬਾਰੇ ਦੱਸੋ। ਕਈ ਵਾਰੀ ਨਾ ਬੰਦਾ ਆਪਣੇ ਜਿਹੜੇ ਖਾਸ ਕਰਕੇ ਜਿਹੜੇ ਨਵੇਂ ਇਮੀਗ੍ਰੈਂਟ ਆਏ ਆ, ਜਿਹੜੀ ਅੱਧ-ਖੜ ਉਮਰ ਦੇ ਆ, ਉਹ ਅੰਗਰੇਜ਼ੀ ਦੇ ਨਾਂ ਤੋਂ ਡਰ ਜਾਂਦੇ, ਇੰਗਲਿਸ਼ ਦੇ ਨਾਂ ਤੋਂ ਇੱਦਾਂ ਜਿਹੜਾ ਉਹ ਡਰ ਜਾਂਦੇ ਜਿੱਦਾਂ ਪਤਾ ਨਹੀਂ ਕੀ ਆ। ਪਰ ਜਿੱਦਾਂ ਤੁਸੀਂ ਬਾਰ-ਬਾਰ ਦੱਸ ਰਹੇ ਆ ਵੀ ਤੁਹਾਡੇ ਕੋਲ 3 ਚਾਂਸ ਹੁੰਦੇ ਆ ਇਸ ਨੂੰ ਜਿਹੜਾ ਉਹ ਕੰਪਲੀਟ ਕਰਨ ਦੇ ਲਈ। ਸੋ ਥੋੜ੍ਹਾ ਜਿਹਾ ਕਲਾਸ ਦੇ ਬਾਰੇ ਦੱਸੋ, ਕਿੱਦਾਂ ਦਾ ਮਾਹੌਲ ਹੁੰਦਾ ਆ, ਕਿਵੇਂ ਉਸ ਦੇ ਵਿੱਚ ਜਿਹੜੀ ਸਿਖਲਾਈ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੀ। ਤੇ ਜਿਹੜਾ ਮੇਰਾ ਕੋਈ ਵੀ ਭੈਣ ਭਰਾ ਇੰਡੀਆ ਤੋਂ ਆਇਆ, ਪਹਿਲੀ ਗੱਲ ਤਾਂ ਮੈਂ ਕਹੂੰਗਾ ਜਿਸਨੇ ਕੀ ਸ਼ਰਮ ਉਸਕੇ ਫੁੱਟੇ ਕਰਮ, ਸਿੱਧੀ ਜਿਹੀ ਗੱਲ ਹੈ। ਤੁਸੀਂ ਸੰਗਣਾ ਨਹੀਂ, ਤੁਹਾਨੂੰ ਜੇ ਕੁਛ ਵੀ ਇੰਗਲਿਸ਼ ਨਹੀਂ ਆਉਂਦੀ, ਤੁਸੀਂ ਉਹਨੂੰ ਕੋਸ਼ਿਸ਼ ਕਰੋ। ਜੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਇੰਗਲਿਸ਼ ਨਹੀਂ ਆਉਣੀ। ਕੋਈ ਵੀ ਲੈਂਗੁਏਜ ਹੈ, ਕੋਈ ਵੀ ਸਕਿੱਲ ਹੈ, ਤੁਸੀਂ ਪ੍ਰੈਕਟਿਸ ਕੀਤੀ ਤੁਹਾਨੂੰ ਉਹ ਨਹੀਂ ਆਉਣੀ। ਤੇ ਜੇ ਜਿਹੜੇ ਅਸੀਂ ਹੁਣ EMLS ਕੋਰਸਿਸ ਦੀ ਗੱਲ ਕਰ ਰਹੇ ਹਾਂ, ਇਹਦੀ ਤੁਹਾਡੀ ਕੋਈ ਜੇ ਤੁਸੀਂ ਨਾਨ ਕ੍ਰੈਡਿਟ ਲੈਂਦੇ ਆ ਤੁਹਾਡੀ ਕੋਈ ਫੀਸ ਨਹੀਂ ਹੈਗੀ। ਤੇ ਇੱਕ ਕੋਰਸ ਜਿੱਦਾਂ ਹੁਣ ਆਪਾਂ ਗੱਲ ਕਰੀਏ, ਤੁਸੀਂ ਲਿਸਟਿੰਗ ਐਂਡ ਸਪੀਕਿੰਗ ਕੋਰਸ ਲੈਣਾ ਆ, ਆਪਣਾ ਇੰਟਰਮੀਡੀਏਟ ਲੈਵਲ ਕੋਰਸ ਲੈਣਾ ਆ ਫॉर ਐਗਜ਼ਾਮਪਲ, ਹੈ ਨਾ, ਉਹਨੂੰ ਅਸੀਂ ਕਹਿੰਦੇ ਆ EMLS 212। ਤੇ ਉਹ ਜਿਹੜਾ ਕੋਰਸ ਹੈਗਾ, ਤੁਸੀਂ ਇੱਕ ਕੋਰਸ 3 ਵਾਰੀ ਲੈ ਸਕਦੇ ਆ ਸਾਰਾ। ਸੋ ਤੁਸੀਂ ਜੇ ਇੱਕ ਵਾਰੀ ਤੁਹਾਨੂੰ ਨਹੀਂ ਆਏ, ਤੁਸੀਂ ਮੁੜ ਕੇ ਉਸ ਕੋਰਸ ਨੂੰ ਫਿਰ ਲੈ ਲਓ। ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਜੇ ਤੁਸੀਂ ਜ਼ਿਆਦਾ ਹੀ ਡਬਲ ਕਰਨਾ ਚਾਹੁੰਦੇ ਆ, ਤੁਸੀਂ ਆਪਣੀ ਪਹਿਲੀ ਗੱਲ ਤਾਂ ਪ੍ਰੈਕਟਿਸ ਤੁਹਾਨੂੰ ਕਰਨੀ ਪੈਣੀ ਆ। ਤੁਸੀਂ ਇਹ ਨਹੀਂ ਵੀ ਤੁਸੀਂ ਕਲਾਸ ਦੇ ਵਿੱਚ ਆ ਕੇ ਤੁਸੀਂ ਮਾਹਿਰ ਹੋ ਜਾਣਾ। ਤੁਹਾਨੂੰ ਉਹਨਾਂ ਨੇ ਇੱਕ ਸਟਰਕਚਰ ਪ੍ਰੋਵਾਈਡ ਕਰਨਾ, ਜਿਹੜੀਆਂ ਉਹਨਾਂ ਦੀਆਂ ਪੈਟਾਗੋਜੀ ਹੈਗੀ ਆ ਵੀ ਕਿੱਦਾਂ ਅਡਲਟ ਲਰਨਰਸ ਨੂੰ ਅਸੀਂ ਸਿਖਾਉਣਾ ਆ, ਬੋਲੀ ਕਿੱਦਾਂ ਉਹਨਾਂ ਨੇ ਐਕਵਾਇਰ ਕਰਨੀ ਆ, ਉਹਨਾਂ ਕੋਲ ਟੈਕਨੀਕਸ ਹੁੰਦੀਆਂ ਆ। ਤੇ ਤੁਹਾਨੂੰ ਜਿਹੜੇ ਟੀਚਰਸ ਹੁੰਦੇ ਆ, ਉਹ ਕ੍ਰੈਡੈਂਸ਼ੀਅਲਸ ਹੁੰਦੇ ਆ ਇਸੇ ਹੀ ਕੰਮਾਂ ਦੇ ਵਿੱਚ, ਤੇ ਤੁਹਾਨੂੰ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਕਿੱਦਾਂ ਪੜ੍ਹਾਈਏ। ਤੇ ਬਾਕੀ ਜਿਹੜੇ ਆਪਣੇ ਸਿੱਖ ਇੰਸਟੀਚਿਊਟ ਜਾਂ ਆਪਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਟੀਚਰ ਆਉਂਦੇ ਆ, ਉਹਨਾਂ ਦਾ ਹੁਣ ਕਾਫੀ ਐਕਸਪੀਰੀਅੰਸ ਹੋ ਗਿਆ ਕਿ ਉਹ ਆਪਣੇ ਪੰਜਾਬੀ ਕਮਿਊਨਿਟੀ ਦੇ ਨਾਲ, ਕਿ ਉਹਨਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਕਸਟਮਸ ਕੀ ਆ, ਇਹਨਾਂ ਦੇ ਇਹ ਕਿੱਦਾਂ ਸਮਝਦੇ ਆ, ਇਹਨਾਂ ਦੇ ਉਹ ਉਹਨਾਂ ਨੂੰ ਹੁਣ ਆ ਗਿਆ ਆ। ਸੋ ਇਟਸ ਵੈਰੀ ਇੰਪੋਰਟੈਂਟ, ਕਿਉਂਕਿ ਜੇ ਤੁਸੀਂ ਸਟੂਡੈਂਟਸ ਨਾਲ ਕਨੈਕਟ ਕਰੋਗੇ ਤਾਂ ਤੁਹਾਡੀ ਉਹ ਤੁਸੀਂ ਜ਼ਿਆਦਾ ਸਿੱਖਦੇ ਹੈ। ਸੋ ਇਸ ਕਰਕੇ ਤੁਸੀਂ ਕੋਈ ਫੀਸ ਨਹੀਂ ਹੈਗੀ, ਇੱਕ ਕੋਰਸ ਤੁਸੀਂ 3 ਵਾਰੀ ਰਿਪੀਟ ਕਰ ਸਕਦੇ ਆ, ਪਰ ਤੁਹਾਡੀ ਇਨਵੈਸਟਮੈਂਟ ਹੈਗੀ ਆ। ਜੇ ਤੁਸੀਂ ਚਾਹੁੰਦੇ ਆ ਤੁਸੀਂ ਸਿਟੀ ਕਾਲਜ ਦੇ ਕੋਰਸ ਵੀ ਇਨਰੋਲ ਹੋ ਜਾਓ, ਜੇ ਤੁਸੀਂ ਨਾਲ ਚਾਹੁੰਦੇ ਆ ਅਡਲਟ ਸਕੂਲ ਦੇ ਕੋਰਸ ਦੇ ਵਿੱਚ ਵੀ ਇਨਰੋਲ ਹੋ ਜਾਓ, ਤੇ ਤੁਸੀਂ ਦੋਵੇਂ ਪਾਸੇ ਜਾ ਕੇ ਇੰਗਲਿਸ਼ ਸਿੱਖ ਸਕਦੇ ਆ। ਬਾਕੀ ਆਨਲਾਈਨ ਸੌਫਟਵੇਅਰ ਤਾਂ ਕਈ ਹੈਗੇ ਵੀ ਆ, ਤੁਸੀਂ ਉਹਨਾਂ ਕੋਲ ਆਪ ਵੀ ਸਿੱਖ ਸਕਦੇ ਆ ਕੋਈ ਵੀ ਲੈਂਗੁਏਜ। ਪਰ ਜੇ ਤੁਸੀਂ ਸਟਰਕਚਰਡ ਲਰਨਿੰਗ ਚਾਹੁੰਦੇ ਆ ਤੇ ਤੁਸੀਂ ਇਹ ਕਲਾਸਿਸ ਦੇ ਵਿੱਚ ਇਨਰੋਲ ਹੋਵੋ। ਤੇ ਨਾਟ ਈਵਨ ਦੈਟ, ਜੇ ਤੁਸੀਂ ਆਪ ਇੱਕ ਵਾਰੀ ਕਾਲਜ ਦੇ ਮਾਹੌਲ ਦੇ ਵਿੱਚ ਆ ਗਏ, ਇਹ ਤੁਹਾਨੂੰ ਉਹਦਾ ਹਮੇਸ਼ਾ ਫਾਇਦਾ ਹੀ ਹੋਣਾ ਹੈ। ਤੁਸੀਂ ਗਾਹਾਂ ਕਿਸੇ ਨੂੰ ਵੀ ਦੱਸ ਸਕਦੇ ਆ, ਤੁਹਾਡੇ ਬੱਚੇ ਹੋਏ ਜਾਂ ਕੋਈ ਵੀ ਹੋਇਆ, ਕਿਉਂਕਿ ਇਹ ਡਰੇ ਹੁੰਦਾ ਇੱਕ ਵਾਰੀ ਵੀ ਕੀ ਹਊਆ ਹੈਗਾ, ਹਊਆ ਨਹੀਂ ਹੈਗਾ। ਤੁਸੀਂ ਆਓ, ਇਹਨਾਂ ਕੋਰਸਿਸ ਵਿੱਚ ਇਨਰੋਲ ਹੋਵੋ, ਤੇ ਅਸੀਂ ਤੁਹਾਡੇ ਹੈਲਪ ਕਰਾਂਗੇ ਐਵਰੀ ਸਟੈਪ ਆਫ ਦ ਵੇ। ਬਿਲਕੁਲ। ਸੋ ਕੋਸ਼ਿਸ਼ ਜਿਹੜੀ ਉਹ ਕਰੋ। ਨਾਲੇ ਜਿਹੜੇ ਹੁਣ ਜਿਨ੍ਹਾਂ ਦੇ ਨਿਆਣੇ ਜਾਂ ਘਰ ਦੇ ਵਿੱਚ ਜੇ ਨਿਆਣੇ ਹੈਗੇ ਆ, ਫਿਰ ਤਾਂ ਤੁਹਾਨੂੰ ਅੰਗਰੇਜ਼ੀ ਬੋਲਣ ਦਾ ਮੌਕਾ ਮਿਲ ਹੀ ਜਾਣਾ। ਸਿੱਖਣੀ ਜਿਹੜੀ ਉਹ ਤੁਹਾਡੇ ਲਈ ਕਿੰਨੀ ਜਿਹੜੀ ਉਹ ਸੌਖੀ ਜਿਹੜੀ ਉਹ ਹੋ ਜੂਗੀ। ਅਸੀਂ ਦੇਖੋ, ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹ ਨਹੀਂ, ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਜਿਹੜੀ ਉਹ ਬੰਦ ਕਰ ਦਿਓ। ਨਾ, ਉਹ ਨਹੀਂ ਹੈ ਸਾਡਾ ਮਕਸਦ, ਨਹੀਂ, ਬਿਲਕੁਲ ਨਹੀਂ। ਇਹ ਆ ਵੀ ਜਦੋਂ ਹੁਣ ਇਹ ਦਬਾਅ ਆ ਸਾਰੇ ਪਾਸੇ ਵੀ ਇੰਗਲਿਸ਼ ਤੁਹਾਨੂੰ ਆਉਣੀ ਚਾਹੀਦੀ ਆ,
ਤੁਸੀਂ ਐਟਲੀਸਟ ਕਿਸੇ ਦੇ ਨਾਲ ਗੱਲਬਾਤ ਕਰ ਸਕੋ, ਕਨਵਰਸੇਸ਼ਨ ਕਰ ਸਕੋ, ਕਨਵਰਸੇਸ਼ਨ ਹੋਲਡ ਕਰ ਸਕੋ, ਅਗਲਾ ਕੀ ਕਹਿ ਰਿਹਾ ਹੈ ਉਹ ਸਮਝ ਸਕੋ, ਆਪਣੀ ਗੱਲ ਨੂੰ ਸਮਝਾ ਸਕੋ। ਉਦੋਂ ਇਹ ਉਸ ਮੌਕੇ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਵੀ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਸਮਝੀਏ ਤੇ ਇਹਦਾ ਜਿਹੜਾ ਉਹ ਫਾਇਦਾ ਲਓ। ਜਿੱਦਾਂ ਤੁਸੀਂ ਦੱਸਿਆ ਵੀ ਫ੍ਰੀ ਵਾਂਗੂ ਹੀ ਆ ਇਹ ਜਿਹੜੇ ਕੋਰਸਿਸ ਆ, ਵੀ ਤੁਸੀਂ ਆਓ ਅਪਲਾਈ ਕਰੋ ਤੇ ਉਹਦੇ ਵਿੱਚ ਤੁਸੀਂ ਕਰ ਸਕਦੇ ਆ। ਤੁਹਾਡੇ ਲਾਗੇ ਕਿਹੜੇ ਕਾਲਜਿਸ ਨੇ, ਕਿੱਦਾਂ ਆ ਉਹ, ਕਿੱਦਾਂ ਲੱਭਣੇ ਆ ਤੇ ਅਪਲਾਈ ਕਿੱਦਾਂ ਕਰਨਾ ਹੈ? ਜੇ ਕੋਈ ਡੈਡਲਾਈਨਸ ਹੈਗੀਆਂ ਤੇ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸ ਦਿਓ ਹੁਣ। ਹਾਂਜੀ, ਸੋ ਜਿੱਦਾਂ ਹੁਣ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਜੇ ਕਿਤੇ ਵੀ ਕੈਲੀਫੋਰਨੀਆ ਦੇ ਵਿੱਚ ਹੈਗੇ ਆ, ਇੱਕ ਟੂਲ ਹੈਗਾ ਆ, ਤੁਸੀਂ ਉਹਨੂੰ ਯੂਜ਼ ਕਰਕੇ ਲਾਈਕ ਫਾਈਂਡ ਏ ਕਾਲਜ। ਇਹ ਤੁਹਾਨੂੰ 116 ਕਮਿਊਨਿਟੀ ਕਾਲਜਿਸ ਹੈਗੇ ਆ ਸਾਡੇ ਕੈਲੀਫੋਰਨੀਆ ਦੇ ਵਿੱਚ, ਤੇ ਜਿੱਥੇ ਵੀ ਤੁਸੀਂ ਰਹਿੰਦੇ ਆ ਘੱਟੋ ਘੱਟ ਇੱਕ 40 ਮੀਲ ਦੇ ਰੇਡੀਅਸ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕਾਲਜ ਜ਼ਰੂਰ ਤੁਹਾਡਾ ਹੋਣਾ ਆ, ਤੇ ਤੁਸੀਂ ਜਾ ਕੇ ਉਹਨਾਂ ਨਾਲ ਕਰ ਸਕਦੇ ਆ। ਜਿੱਦਾਂ ਹੁਣ ਤੁਸੀਂ ਦੇਖ ਰਹੇ ਆ ਕਿ ਆਪਾਂ ਫ੍ਰਿਜ਼ਨੋ ਕੈਲੀਫੋਰਨੀਆ USA ਦੇ ਵਿੱਚ 50 ਮੀਲ ਦਾ ਰੇਡੀਅਸ ਪਾ ਕੇ ਅਸੀਂ ਕਾਲਜਿਸ ਦੀ ਕ੍ਰਾਈਟੇਰੀਆ ਸਰਚ ਕਰ ਰਹੇ ਆ, ਤੇ ਤੁਸੀਂ ਉਹ ਮੈਪ ਦੇ ਵਿੱਚ ਦੇਖੋਗੇ ਕਿ ਜਿਹੜਾ ਹਰੇਕ ਪਿੰਨ ਹੈਗੀ ਆ ਉਹ ਵੱਖੋ ਵੱਖਰੇ ਕਾਲਜ ਹੈਗੇ ਆ। ਜਿੱਦਾਂ ਹੁਣ ਆਹ ਮਡੇਰਾ ਕਮਿਊਨਿਟੀ ਕਾਲਜ ਹੋ ਗਿਆ, ਆ ਸਾਡਾ ਕਲੋਵਿਸ ਕਮਿਊਨਿਟੀ ਕਾਲਜ ਹੋ ਗਿਆ, ਫ੍ਰਿਜ਼ਨੋ ਸਿਟੀ ਕਾਲਜ ਹੋ ਗਿਆ, ਰੀਡਲੀ ਹੋ ਗਿਆ। ਤੇ ਜੇ ਤੁਸੀਂ ਵਾਈਸੇਲੀਆ ਵੱਲ ਰਹਿੰਦੇ ਆ, ਤੁਹਾਡਾ ਵਾਈਸੇਲੀਆ ਦੇ ਵਿੱਚ ਕਾਲਜ ਆਫ ਦਾ ਸਿਕੁਆਇਰਸ ਹੈਗਾ ਆ, ਤੇ ਆਪਣਾ ਲਮੋਰ ਦੇ ਵਿੱਚ ਹੈਗਾ ਆ ਵੈਸਟ ਹਿਲਸ ਕਾਲਜ, ਲਮੋਰ ਕਾਲਜ ਹੈਗਾ ਆ। ਤੇ ਇਹ ਸਾਰੇ ਕਾਲਜਿਸ ਸਾਡੇ ਸੈਂਟਰਲ ਵੈਲੀ ਦੇ ਵਿੱਚ ਹੈਗੇ ਆ। ਸਾਡੇ 16 ਕਾਲਜਿਸ ਹੈਗੇ ਆ ਸੈਂਟਰਲ ਵੈਲੀ ਦੇ ਵਿੱਚ, ਸਟਾਕਟਨ ਤੋਂ ਲੈ ਕੇ ਬੇਕਰਸਵੀਲ ਤਾਈਂ। ਤੇ ਤੁਸੀਂ ਕਿਸੇ ਵੀ ਕਾਲਜ ਦੇ ਵਿੱਚ ਜਾ ਕੇ ਉਹਨਾਂ ਨੂੰ ਤੁਸੀਂ ਪੁੱਛੋ, ਉਹਨਾਂ ਨੂੰ ਤੁਸੀਂ ਦੱਸੋ ਵੀ ਤੁਸੀਂ ਕੀ ਕਰਨਾ ਚਾਹੁੰਦੇ ਆ। ਤੇ ਜੇ ਤੁਸੀਂ ਇੰਗਲਿਸ਼ ਦੀਆਂ ਕਲਾਸਿਸ ਲੈਣਾ ਚਾਹੁੰਦੇ ਆ, ਤੁਸੀਂ ਉਹ ਸਿੱਖ ਸਕਦੇ ਆ। ਜੇ ਤੁਸੀਂ ਕੋਈ ਟ੍ਰੇਡ ਸਿੱਖਣਾ ਚਾਹੁੰਦੇ ਆ, ਜ਼ਰੂਰ ਸਿੱਖੋ। ਬਾਕੀ ਮੈਂ ਇੱਕ ਹੋਰ ਗੱਲ ਫਿਰ ਮੈਂ ਰਿਪੀਟ ਕਰੂੰਗਾ ਕਿ ਆਪਣੇ ਇਸ ਵੇਲੇ 3 ਕਾਲਜਿਸ ਹੈਗੇ ਆ ਜਿਹੜੇ ਬੈਚਲਰਸ ਡਿਗਰੀ ਵੀ ਆਫਰ ਕਰਦੇ ਆ। ਆਮ ਕਮਿਊਨਿਟੀ ਨੂੰ ਇਹ ਗੱਲ ਨਹੀਂ ਪਤਾ, ਕਿਉਂਕਿ ਜ਼ਿਆਦਾਤਰ ਅਸੀਂ CSU ਜਾਂ UC ਦੇ ਵਿੱਚ ਜਾ ਕੇ ਅਸੀਂ ਬੈਚਲਰਸ ਡਿਗਰੀ ਲੈਂਦੇ ਆ। ਜਿੱਦਾਂ ਹੁਣ ਆਪਣੇ ਫ੍ਰਿਜ਼ਨੋ ਸਿਟੀ ਕਾਲਜ ਦੇ ਵਿੱਚ ਇਸ ਸਮੈਸਟਰ ਪਹਿਲੀ ਵਾਰੀ ਡੈਂਟਲ ਹਾਈਜੀਨ ਦੇ ਜਿਹੜੀ ਕਲਾਸ ਸਟੂਡੈਂਟਸ ਹੋਏ ਆ ਉਹ ਬੈਚਲਰਸ ਡਿਗਰੀ ਲੈ ਕੇ ਗ੍ਰੈਜੂਏਟ ਹੋਏ ਆ। ਸੋ ਫਰਸਟ ਜਿਹੜਾ ਕੋਹੋਰਟ ਸੀਗਾ ਉਹ ਐਤਕੀ ਗ੍ਰੈਜੂਏਟ ਹੋਇਆ। ਤੇ ਬਾਕੀ ਜਿਹੜੇ ਆਪਣੇ ਮੋਡੈਸਟੋ ਜੂਨੀਅਰ ਕਾਲਜ ਹੈਗਾ ਆ, ਉਹਦੇ ਵਿੱਚ ਤੁਸੀਂ ਬੈਚਲਰਸ ਦੀ ਰੈਸਪੀਰੇਟਰੀ ਕੇਅਰ ਦੀ ਬੈਚਲਰਸ ਮੋਡੈਸਟੋ ਕਾਲਜ ਹੈਗੀ ਆ। ਤੇ ਆਪਣਾ ਜਿਹੜਾ ਬੇਕਰਸਫੀਲਡ ਕਾਲਜ ਹੈਗਾ ਆ, ਉਹਦੇ ਵਿੱਚ ਬਹੁਤ ਇੱਕ ਵਧੀਆ ਡਿਗਰੀ ਹੈਗੀ ਆ, ਉਹ ਹੈਗੀ ਆ ਬੈਚਲਰਸ ਇਨ ਇੰਡਸਟਰੀਅਲ ਆਟੋਮੇਸ਼ਨ। ਉਹ ਜੇ ਤੁਸੀਂ ਆਪਣੇ ਕਿਸੇ ਵੀ ਭੈਣ ਵੀ ਨੇ ਉਹ ਕੋਰਸ ਲੈਣਾ ਆ, ਤੇ ਜਿੱਦਾਂ ਹੁਣ ਗਾਹਾਂ ਜਿਹੜਾ ਆਟੋਮੇਸ਼ਨ ਦਾ ਯੁੱਗ ਆ ਰਿਹਾ, ਹਰੇਕ ਚੀਜ਼ ਆਟੋਮੇਟਿਡ ਹੈਗੀ ਆ। ਤੁਸੀਂ ਜੇ ਕਿਸੇ ਅਸੈਂਬਲੀ ਲਾਈਨ 'ਚ ਕੰਮ ਕਰਦੇ ਆ, ਜਾਂ ਤੁਸੀਂ ਕਿਸੇ ਫੈਕਟਰੀ 'ਚ ਕੰਮ ਕਰਦੇ ਆ, ਜਾਂ ਤੁਸੀਂ ਕੋਈ ਵੀ ਆ, ਤੁਹਾਨੂੰ ਉਹ ਸਾਰੀ ਦੁਨੀਆ 'ਚ ਤੁਹਾਨੂੰ ਕੰਮ ਮਿਲ ਸਕਦਾ ਆ। ਤੇ ਉਹ ਤੁਹਾਡੀ ਬੈਚਲਰਸ ਇੰਡਸਟਰੀਅਲ ਆਟੋਮੇਸ਼ਨ ਬੇਕਰਸਫੀਲਡ ਕਾਲਜ ਵੀ ਆਫਰ ਕਰਦਾ ਆ। ਤੇ ਬਾਕੀ ਹੋਰ ਕਈ ਕੈਲੀਫੋਰਨੀਆ ਦੇ ਵਿੱਚ ਕਾਲਜਿਸ ਬੈਚਲਰਸ ਡਿਗਰੀ ਆਫਰ ਕਰਦੇ। ਜੀ, ਕੋਈ ਡੈਡਲਾਈਨ ਜਿਹੜੀ ਲੇਟਲੀ ਆ ਰਹੀ ਆ, ਜੇ ਕਿਸੇ ਨੇ ਸਮਰ ਸਕੂਲ ਲੈਣਾ ਆ, ਕੀ ਆਲਰੇਡੀ ਫਾਲ ਦੀਆਂ ਕਲਾਸਿਸ ਦੇ ਲਈ ਜਾਂ ਉਹਦੇ ਲਈ ਵੀ ਕੰਮ ਸ਼ੁਰੂ ਹੋ ਗਿਆ ਕਿ ਨਹੀਂ? I know it sounds too early, but it's never too late. It's never too early ਇਹ ਕੰਮ ਦੇ ਵਿੱਚ। ਅਸੀਂ ਸਾਨੂੰ ਚੇਤਾ ਹੋਵੇ ਆਪਾਂ ਮਾਰਚ ਦੇ ਵਿੱਚ ਤੇ ਹੀ ਉੱਥੋਂ ਆਪਣੀਆਂ ਆਡੀਅנס ਨੂੰ ਦੱਸਣਾ ਸ਼ੁਰੂ ਕਰਤਾ ਸੀਗਾ ਕਿ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ, ਪ੍ਰਾਇਓਰਟੀ ਰਜਿਸਟ੍ਰੇਸ਼ਨ ਕਈ ਸਟੂਡੈਂਟ ਸੀ, ਉਹ ਤਾਂ ਮਾਰਚ ਤੋਂ ਹੀ ਸ਼ੁਰੂ ਹੋ ਗਈ ਸੀ। ਸੋ ਇਸ ਕਰਕੇ ਤੁਸੀਂ ਇਸ ਵੇਲੇ ਜਿਹੜੀਆਂ ਸਾਡੀਆਂ ਕਲਾਸਿਸ ਆਲਮੋਸਟ ਸਾਰੀਆਂ ਕਲਾਸਿਸ ਦੀ ਵੇਟ ਲਿਸਟ ਹੈਗੀ ਆ, ਤੇ ਇਹ ਤੁਹਾਨੂੰ ਘੱਟੋ ਘੱਟ 6 ਮਹੀਨੇ ਪਹਿਲਾਂ ਪਲਾਨ ਕਰਨਾ ਚਾਹੀਦਾ ਹੈ ਕਿ ਮੈਂ ਆਪਣੇ ਕਾਲਜ ਦੀ ਐਪਲੀਕੇਸ਼ਨ ਭਰ ਕੇ, ਆਪਣੀ ਸਟੂਡੈਂਟ ID ਲੈ ਕੇ, ਕਾਉਂਸਲਰ ਨਾਲ ਮਿਲ ਕੇ, ਆਪਣੀ ਸਟੂਡੈਂਟ ਐਜੂਕੇਸ਼ਨ ਪਲਾਨ ਬਣਾ ਕੇ, ਤੇ ਜਿੱਦਣ ਉਹ ਮੈਨੂੰ ਰਜਿਸਟ੍ਰੇਸ਼ਨ ਮੇਰੀ ਓਪਨ ਹੋਈ, ਤੁਹਾਨੂੰ ਡੇਟ ਦਿੰਦੇ ਆ, ਰਾਤ ਨੂੰ 12 ਵਜੇ ਬੈਠ ਕੇ ਮੈਂ ਬਟਨ ਦੱਬਣਾ ਹੀ ਦੱਬਣਾ ਹੈ ਨਾ, ਤੇ ਤੁਹਾਨੂੰ ਫਿਰ ਕਲਾਸਿਸ ਤਾਂ ਮਿਲਦੀਆਂ ਆ। ਤੇ ਮੈਂ ਐਡਵਾਈਜ਼ ਇਹ ਦਊਂਗਾ ਕਿ ਤੁਸੀਂ ਆਪਣੀ ਕਾਉਂਸਲਰ ਨਾਲ ਮਿਲ ਕੇ ਆਪਣੀ ਜਿਹੜੀ ਹੁਣ ਸਟੂਡੈਂਟ ਐਜੂਕੇਸ਼ਨ ਪਲਾਨ ਹੁੰਦੀ ਆ ਤੁਸੀਂ ਬਣਵਾ ਕੇ, ਤੇ ਤੁਸੀਂ ਜੇ ਤੁਸੀਂ ਉਹ ਕੋਰਸਿਸ ਸਾਰੇ ਬੇਸ਼ੱਕ ਤੁਸੀਂ ਨਹੀਂ ਵੀ ਲੈਣਾ ਚਾਹੁੰਦੇ, ਫॉर एग्जांपल ਜੇ ਤੁਸੀਂ ਉਹ ਕੋਰਸਿਸ ਰਜਿਸਟਰ ਹੋ ਜਾਓ, ਇਟਸ ਅ ਬੈਡ ਐਡਵਾਈਸ
ਕਿਉਂਕਿ ਜੇ ਤੁਸੀਂ ਉਸ ਕੋਰਸ ਨੂੰ ਨਹੀਂ ਲੈਣਾ ਤਾਂ ਨਾ ਲਾਓ, ਕਿਉਂਕਿ ਕਿਸੇ ਹੋਰ ਦੀ ਜਗ੍ਹਾ ਤੁਸੀਂ ਮੱਲ ਰਹੇ ਆ। ਪਰ ਮੈਂ ਤਾਂ ਕਹੂੰਗਾ ਜੇ ਤੁਸੀਂ ਲੈਣਾ ਹੀ ਲੈਣਾ ਹੈ ਤਾਂ ਆਪਣੇ ਕੋਰਸ ਦੇ ਵਿੱਚ ਰਜਿਸਟਰ ਹੋ ਜਾਓ, ਤੇ ਬਾਈ ਚਾਂਸ ਫॉर ਕੋਈ ਐਨੀ ਰੀਜ਼ਨ ਤੁਸੀਂ ਨਹੀਂ ਕਰ ਸਕਦੇ, ਤੁਸੀਂ ਉਹਨੂੰ ਡ੍ਰੌਪ ਕਰ ਦਿਓ, ਮੈਂ ਇਹ ਕਹੂੰਗਾ। ਕਿਉਂਕਿ ਤੁਸੀਂ ਆਪਣੀ ਜਗ੍ਹਾ ਲਾਓ, ਤੇ ਪਰ ਮੇਰੀ ਕੋਸ਼ਿਸ਼ ਇਹੀ ਆ ਕਿ ਤੁਸੀਂ ਜਗ੍ਹਾ ਕਿਸੇ ਹੋਰ ਲਈ ਨਾ ਰੋਕੋ, ਆਪਣਾ ਮਨ ਪਹਿਲਾਂ ਬਣਾਓ, ਤੇ ਤੁਸੀਂ ਬਣਾ ਕੇ ਆਪਣਾ ਪਲਾਨ ਕਰਕੇ ਸਕੈਜੂਲ, ਤੇ ਕਿਉਂਕਿ ਤੁਹਾਨੂੰ ਜੇ ਤੁਸੀਂ ਕੰਮ ਕਰਦੇ ਆ, ਸ਼ਾਇਦ ਤੁਹਾਨੂੰ ਪਹਿਲਾਂ ਹੀ ਦੱਸਣਾ ਪਊਗਾ ਕਿ ਮੈਂ ਕੰਮ ਕਰਦਾ, ਮੈਂ ਹੁਣ ਪੜ੍ਹਾਈ ਕਰਨੀ ਆ, ਮੇਰਾ ਸਕੈਜੂਲ ਸੈੱਟ ਹੋਊਗਾ ਕਿ ਨਹੀਂ ਹੋਊਗਾ, ਤੇ ਉਹ ਤੁਸੀਂ ਸਕੈਜੂਲ ਲਾ ਕੇ ਆਪਣੇ ਇੰਪਲੋਇਰ ਨਾਲ ਵੀ ਗੱਲ ਕਰ ਸਕਦੇ ਆ, ਤੇ ਤੁਹਾਨੂੰ ਸ਼ਾਇਦ ਉਹ ਤੁਹਾਡਾ ਵਰਕ ਸਕੈਜੂਲ ਵੀ ਚੇਂਜ ਕਰ ਸਕਦੇ ਆ ਜੇ ਉਹ ਸਪੋਰਟ ਕਰਦੇ ਤੁਹਾਨੂੰ। ਸੋ ਪਲਾਨ ਹੈਡ, ਇਟਸ ਨੈਵਰ ਟੂ ਲੇਟ। ਮੈਂ ਤਾਂ ਕਹੂੰਗਾ ਤੁਸੀਂ ਕੱਲ ਨਾ ਡਿੱਕੋ, ਤੁਸੀਂ ਅੱਜੇ ਹੀ ਜਾ ਕੇ ਕਾਲਜ ਦੇ ਵਿੱਚ ਆਪਣੇ ਕਾਉਂਸਲਰ ਨਾਲ ਮਿਲੋ, ਐਪਲੀਕੇਸ਼ਨ ਭਰੋ, ਤੇ ਆਪਣੇ ਸਮਰ ਦੇ ਵਿੱਚ ਕਲਾਸਿਸ ਜਿਹੜੀਆਂ ਹੋਣੀਆਂ ਰਜਿਸਟਰ ਕਰੋ। ਤੇ ਫਾਲ ਸਾਡਾ ਅਗਸਤ ਸ਼ੁਰੂ ਹੋਣਾ ਆ, ਸਮਰ ਸਾਡਾ ਤੁਹਾਨੂੰ ਦੱਸਿਆ ਸੀਗਾ ਜੂਨ 17 ਤੋਂ ਸਾਡੀਆਂ ਸਮਰ ਕਲਾਸਿਸ ਸ਼ੁਰੂ ਹੋ ਜਾਣੀਆਂ। ਜੀ ਬਿਲਕੁਲ। ਬਾਕੀ ਕਿਸੇ ਨੂੰ ਵੀ ਕੋਈ ਜਾਣਕਾਰੀ ਚਾਹੀਦੀ ਆ ਆਨਲਾਈਨ, ਚਲੋ ਸਰਚਸ ਤਾਂ ਅਵੇਲੇਬਲ ਹੈਗੀਆਂ ਹੀ ਆ। ਤੁਸੀਂ ਗੁਰਵਿੰਦਰ ਸਿੰਘਾ ਜੀ ਨੂੰ ਚਲੋ ਈਮੇਲ ਵੀ ਕਰ ਸਕਦੇ ਆ, ਜੇ ਤੁਸੀਂ ਹੋਰ ਥਾਂ ਤੋਂ ਵੀ ਹੈਗੇ ਆ, ਇਹਨਾਂ ਦੇ ਨਾਲ ਈਮੇਲ ਦੇ ਨਾਲ ਰਾਬਤਾ ਜਿਹੜਾ ਉਹ ਕਰ ਲਿਓ। ਬਾਕੀ ਜਿਹੜੇ ਤੁਹਾਨੂੰ ਕਲੋਵਸ ਕਮਿਊਨਿਟੀ ਕਾਲਜਿਸ ਇਹਨਾਂ ਦੀਆਂ ਵੈਬਸਾਈਟਸ ਆ, ਉਹਦੇ 'ਤੇ ਤੁਸੀਂ ਜਾ ਸਕਦੇ ਆ। ਹਰ ਕਾਲਜਿਸ ਦੇ ਵਿੱਚ ਕਾਉਂਸਲਰਸ ਹੁੰਦੇ ਆ, ਉਹਨਾਂ ਦਾ ਕੰਮ ਹੀ ਇਹ ਹੁੰਦਾ ਆ ਵੀ ਉਹ ਤੁਹਾਡੀ ਇਸ ਤਰੀਕੇ ਦੇ ਵਿੱਚ ਮਦਦ ਕਰ ਸਕਣ। ਸਪੈਸ਼ਲ ਡਿਪਾਰਟਮੈਂਟਸ ਜਿਹੜੇ ਆ ਉਹ ਬਣੇ ਹੋਏ ਆ, ਉਹਨਾਂ ਦੇ ਨਾਲ ਰਾਬਤਾ ਕਰੋ ਆਪ ਜਾਂ ਆਪਣੇ ਬੱਚਿਆਂ ਦੇ ਲਈ। ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਆ ਉਹ ਤੁਸੀਂ ਅੱਗੇ ਜਿਹੜਾ ਉਹ ਕੰਮ ਕਰੋ, ਤਾਂ ਜੋ ਤੁਸੀਂ ਕਰੋ। ਤੇ ਬਾਕੀ ਜਿਹੜੀਆਂ ਇੰਗਲਿਸ਼ ਹੈ ਸੈਕੰਡ ਲੈਂਗੁਏਜ ਵਾਲੀਆਂ ਕਲਾਸਿਸ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਆ ਰਹੀਆਂ, ਉਹਦੇ ਬਾਰੇ ਇੱਕ ਵਾਰੀ ਫਿਰ ਜਾਣਕਾਰੀ ਦੇ ਦਿਓ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੀ, ਜਿਹੜੀ ਆਪਣੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਐਪਲੀਕੇਸ਼ਨ ਸਮਰ ਦੇ ਲਈ, ਉਹ ਸਾਡੇ ਕਾਉਂਸਲਰ ਆ ਰਹੇ ਆ 17 ਤਰੀਕ ਐਤਵਾਰ ਨੂੰ, ਕਮਰਾ ਨੰਬਰ 1 ਦੇ ਵਿੱਚ 12:30 ਤੋਂ 2:30 ਵਜੇ ਤੱਕ। ਤੇ ਉਹ ਜਿਹੜੀ ਕਲਾਸਿਸ ਹੋਣੀਆਂ ਆ, ਉਹ ਤੁਸੀਂ EMLS ਕੋਰਸਿਸ ਹੋਣੀਆਂ, ਤੁਸੀਂ ਕ੍ਰੈਡਿਟ ਜਾਂ ਨਾਨ ਕ੍ਰੈਡਿਟ। ਪਰ ਤੁਸੀਂ ਜੇ ਤੁਹਾਨੂੰ ਨਹੀਂ ਸਮਝ ਆਉਂਦਾ, ਉਹਦੇ ਬਾਰੇ ਫਿਕਰ ਨਾ ਕਰੋ, ਹੈ ਨਾ। ਕ੍ਰੈਡਿਟ ਨਾਨ ਕ੍ਰੈਡਿਟ ਤੁਸੀਂ ਆ ਜਾਓ, ਤੇ ਤੁਹਾਨੂੰ ਉੱਥੇ ਸਭ ਕੁਝ ਸਮਝਾਵਾਂਗੇ। ਤੇ ਇੱਕ ਆਪਣੇ ਭੈਣ ਜੀ ਹੈਗੇ ਆ, ਉਹ ਕਾਉਂਸਲਰ ਹੈਗੇ ਆ, ਪੂਨਮ ਭੈਣ ਜੀ, ਉਹ ਪੰਜਾਬੀ ਬੋਲਦੇ ਆ, ਤੁਹਾਡੀ ਹੈਲਪ ਕਰੂਗੇ। ਉਹ ਵੀ ਉੱਥੇ ਹੋਊਗੇ ਉਸ ਇਸ ਸੰਡੇ 17 ਤਰੀਕ ਨੂੰ ਤੇ 31 ਤਰੀਕ ਨੂੰ, 2 ਦਿਨ ਅਸੀਂ ਰਜਿਸਟ੍ਰੇਸ਼ਨ ਕਰਾ ਰਹੇ ਹਾਂ, ਤੇ ਤੁਹਾਡੀ ਐਪਲੀਕੇਸ਼ਨ 'ਚ ਹੈਲਪ ਕਰਾਂਗੇ। ਤੇ ਜਿਹੜੀਆਂ ਕਲਾਸਿਸ ਹੈਗੀਆਂ ਆ, ਉਹ ਤੁਹਾਡੀਆਂ ਜੂਨ 17 ਨੂੰ ਉਹ ਸ਼ੁਰੂ ਹੋ ਗਈਆਂ ਹਨ। ਗੁਰਦੁਆਰਾ ਸਾਹਿਬ ਜਿਹੜਾ ਸਿੱਖ ਇੰਸਟੀਚਿਊਟ ਹਾਂਜੀ, ਆਪਣੇ ਸ਼ਾਪ 99 ਦੇ ਉੱਤੇ, ਉਹਨੂੰ ਅਸੀਂ 4827 ਨਾਰਥ ਪਾਰਕਵੇ ਡਰਾਈਵ ਦੇ ਵਿੱਚ ਸਾਡਾ ਗੁਰਦੁਆਰਾ ਹੈਗਾ ਹੈ। ਸਿੱਖ ਇੰਸਟੀਚਿਊਟ ਕਹ ਲਓ ਜਾਂ ਸਿੱਖ ਐਸੋਸੀਏਸ਼ਨ ਆਫ ਫ੍ਰੈਸਨੋ, ਤੇ ਸਿੰਘ ਸਭਾ ਵੀ ਕਹਿ ਦਿੰਦੇ ਆ, ਕਈ ਨਾਮ ਨੇ, ਕਈ ਡਾਕਟਰ ਵਾਲਾ ਗੁਰਦੁਆਰਾ ਵੀ ਕਹਿ ਦਿੰਦੇ ਆ। ਜੀ ਉੱਥੇ ਆ ਬਿਲਕੁਲ। ਤੇ ਬਾਕੀ ਇਨਫੋਰਮੇਸ਼ਨ ਤੁਸੀਂ ਆਨਲਾਈਨ ਜਾ ਕੇ ਦੇਖ ਸਕਦੇ ਆ। ਪਰ ਮੈਂ ਇੱਕ ਗੱਲ ਰਾਜ ਇਹ ਕਹਿਣੀ ਚਾਹੂੰਗਾ ਕਿ ਆਪਣੇ ਸਰੋਤਿਆਂ ਨੂੰ, ਕਈ ਵਾਰੀ ਅਸੀਂ ਇੰਡੀਆ ਤੋਂ ਆਉਂਦੇ ਹਾਂ, ਸਾਡੇ ਦਿਲ ਦੇ ਵਿੱਚ ਇਹ ਹੁੰਦਾ ਹੈ ਕਿ ਸਾਡੇ ਕੋਲ ਕੋਈ ਪੈਸੇ ਨਾ ਮੰਗੇ ਜਾਂ ਸਾਨੂੰ ਉਹਦਾ ਖਰਚਾ ਨਾ ਹੋਵੇ। ਮੈਂ ਕਹੂੰਗਾ ਕਿ ਤੁਹਾਡੇ ਕੋਲੋਂ ਕਿਸੇ ਨੇ ਕੋਈ ਫੀਸ ਨਹੀਂ ਲੈਣੀ। ਫੋਰ ਐਗਜ਼ਾਮਪਲ, ਜੇ ਤੁਸੀਂ ਕਾਉਂਸਲਰ ਦੇ ਨਾਲ ਮਿਲਣਾ ਜਾਂ ਤੁਸੀਂ ਡੀਨ ਦੇ ਨਾਲ ਮਿਲਣਾ ਆ, ਜਿਹੜਾ ਉਹ ਸੀ, ਉਹ ਤੁਹਾਨੂੰ ਕੋਈ ਵੀ ਰੁਪਈਆ ਤੁਹਾਡਾ ਕਿਸੇ ਤੇ ਮੰਗਣਾ ਨਹੀਂ, ਉਹ ਦਿਮਾਗ 'ਚ ਹੈ ਹੀ ਨਹੀਂ। ਉਹ ਸਿਰਫ ਉਹ ਤੁਹਾਡੇ ਲਈ ਸੇਵਾ ਕਰਨੀ ਆ। ਸੇਵਾ ਮਤਲਬ ਥੋੜੀ ਹੈਲਪ ਕਰਨੀ ਆ, ਈਵਨ ਦੋ ਦੇ ਗੈਟਿੰਗ ਪੇਡ। ਪਰ ਇੱਕ ਮੈਂ ਹੋਰ ਕਹੂੰਗਾ ਕਿ ਜੇ ਤੁਸੀਂ ਜਾਣਦੇ ਆ, ਕਈ ਵਾਰੀ ਸਾਨੂੰ ਹੁੰਦਾ ਹੈ ਕਿ ਅਸੀਂ ਗੱਲ ਨੂੰ ਗੋਲ-ਮੋਲ ਕਰ ਜਾਈਦਾ, ਕਿਉਂਕਿ ਸਾਡੇ ਇੰਡੀਆ ਤੋਂ ਬਣੇ ਹੋਏ ਸਾਨੂੰ ਦੱਸੇ। ਉਹਦੇ ਵਿੱਚ ਜਿਹੜੀ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਹੈਗੀ ਆ, ਉਹ ਸਾਰੀ ਕੌਨਫੀਡੈਂਸ਼ੀਅਲ ਹੁੰਦੀ ਆ। ਮੀਨਿੰਗ ਤੁਸੀਂ ਕਾਉਂਸਲਰ ਨਾਲ ਗੱਲ ਕਰਦੇ ਆ, ਜੇ ਤੁਸੀਂ ਕਹੋਗੇ ਕਿ ਜੀ ਆਈ ਐਮ ਅਨਡਾਕੂਮੈਂਟਡ, ਮੈਂ ਜੀ ਕੱਚਾ ਆ, ਤੁਹਾਨੂੰ ਉਹਦੇ ਵਿੱਚ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਕਈ ਸਾਡੇ ਪ੍ਰੋਗਰਾਮਸ ਹੈਗੇ ਆ ਜਿਹੜੇ ਸਿਰਫ ਅਸੀਂ ਜਿਹੜੇ ਅਨਡਾਕੂਮੈਂਟਡ ਲਈ ਹੀ ਹੈਗੇ ਆ ਹੁਣ। ਸੋ ਇਸ ਕਰਕੇ ਤੁਹਾਨੂੰ ਉਹਨਾਂ ਨਾਲ ਬੈਠ ਕੇ ਤੁਸੀਂ ਕੌਨਫੀਡੈਂਸ਼ੀਅਲੀ ਗੱਲ ਕਰ ਸਕਦੇ ਆ। ਇਹ ਨਹੀਂ ਵੀ ਤੁਹਾਡੀ ਉਹਨਾਂ ਨੇ ਕਿਸੇ ਨੇ ਰਿਪੋਰਟ ਕਰ ਦੇਣੀ ਹੈ ਕਿਸੇ ਨੂੰ, ਜਾਂ ਤੁਹਾਨੂੰ ਪੁਲਿਸ ਨੂੰ ਕਾਲ ਕਰ ਦੇਣੀ, ਜਾਂ ਇੱਦਾਂ ਦੀ ਕੋਈ ਚੀਜ਼। ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਤੁਹਾਡੇ ਕੋਲ ਕੋਈ ਪੈਸਾ ਨਹੀਂ ਉਹਨਾਂ ਨੇ ਲੈਣਾ। ਜਦ ਤੱਕ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਕਲਾਸਿਸ ਸ਼ੁਰੂ ਨਹੀਂ ਕਰਦੇ, ਉਸ ਤੋਂ ਬਾਅਦ ਤੁਸੀਂ ਤੁਸੀਂ ਉਹ ਤੋਂ ਬਾਅਦ ਵੀ ਫੀਸ ਦੇ ਸਕਦੇ ਆ। ਤੇ ਬਾਕੀ ਫਾਈਨੈਂਸ਼ੀਅਲ ਏਡ ਨਾ ਭੁੱਲਿਓ ਅਪਲਾਈ ਕਰਨ ਦੇ ਲਈ। ਜੇ ਤੁਸੀਂ ਇੱਥੇ ਦੇ ਹੈਗੇ ਆ ਲੀਗਲ ਰੈਜ਼ੀਡੈਂਟ, ਤੁਹਾਨੂੰ ਫਾਈਨੈਂਸ਼ੀਅਲ ਏਡ ਵੀ ਮਿਲਦੀ ਆ। ਜਿਹੜੇ ਜ਼ਿਆਦਾਤਰ ਬੱਚੇ ਇੱਥੋਂ ਹਾਈ ਸਕੂਲ ਤੇ ਆਉਂਦੇ ਆ, ਜ਼ਿਆਦਾਤਰ ਜਿਹੜੇ ਰੈਜ਼ੀਡੈਂਟ ਹੈਗੇ ਆ, ਉਹਨਾਂ ਦਾ 2 ਸਾਲ ਕਾਲਜ ਫ੍ਰੀ ਆ। ਮੇਰੇ ਕਹਿਣ ਦਾ ਮਤਲਬ ਵੀ ਜੇ ਤੁਸੀਂ ਪੜ੍ਹਨਾ ਆ, ਤੁਹਾਡੇ ਕੋਲ ਸਮਾਂ ਕੱਢਣਾ ਆ, ਤੇ ਤੁਹਾਨੂੰ ਬੈਰੀਅਰਸ ਕੋਈ ਹੈ ਨਹੀਂ, ਤੇ ਸਿਰਫ ਤੁਹਾਨੂੰ ਇਨਵੈਸਟਮੈਂਟ ਕਰਨੀ ਪੈਣੀ ਆਪਣੇ ਟਾਈਮ। ਬਿਲਕੁਲ, ਜਿੰਨੀਆਂ ਵੀ ਹਰਡਲਸ ਆ ਉਹਨਾਂ ਨੂੰ ਪਾਰ ਕਰਾਉਣਗੇ,
ਤੇ ਤੁਹਾਨੂੰ ਕਾਮਯਾਬ ਬਣਾਉਣ ਦੇ ਲਈ, ਮੋਹਰੇ ਲੈ ਕੇ ਆਉਣ ਦੇ ਲਈ ਹਰ ਤਰ੍ਹਾਂ ਦੀ ਜਿਹੜੀ ਮਦਦ ਆ, ਸਹੂਲਤ ਅਵੇਲੇਬਲ ਆ। ਤੇ ਕਈ ਵਾਰੀ ਔਖਾ ਕੰਮ ਇਹ ਹੀ ਹੁੰਦਾ ਟੂ ਫਾਈਂਡ ਦਾ ਰਾਈਟ ਪਰਸਨ। ਤੇ ਹੁਣ ਤਾਂ ਇਹ ਤੁਹਾਡੇ ਕੋਲ ਆ ਰਹੇ ਆ, ਗੁਰਦੁਆਰਾ ਸਾਹਿਬ ਦੇ ਵਿੱਚ ਆ ਰਹੇ ਆ। ਸੋ ਆਓ ਤੇ ਇਹ ਮੌਕੇ ਦਾ ਜਿਹੜਾ ਉਹ ਜ਼ਰੂਰ ਫਾਇਦਾ ਚੱਕੋ। 17 ਮਈ ਨੂੰ ਸਿੱਖ ਇੰਸਟੀਚਿਊਟ ਫਰੈਜ਼ਨੋ, 4827 ਨਾਰਥ ਪਾਰਕਵੇ ਡਰਾਈਵ ਫਰੈਜ਼ਨੋ, 12:30 ਵਜੇ ਇਹ ਉੱਥੇ ਹੋਣਾ ਹੈ। ਸੋ ਟਾਈਮ ਦੇ ਨਾਲ ਜਿਹੜਾ ਉਹ ਤੁਸੀਂ ਪਹੁੰਚੋ। ਐਤਵਾਰ ਨੂੰ ਵੈਸੇ ਵੀ ਸਾਰੇ ਜਣੇ ਜਾਣਾ ਹੀ ਹੁੰਦਾ ਗੁਰਦੁਆਰਾ ਸਾਹਿਬ, ਨਾਲੇ ਸੰਗਤ ਦੇ ਦਰਸ਼ਨ ਕਰੋ, ਗੁਰੂ ਸਾਹਿਬ ਦੇ ਦਰਸ਼ਨ ਕਰੋ, ਤੇ ਨਾਲੇ ਇਹਦਾ ਮੌਕੇ ਦਾ ਫਾਇਦਾ ਚੱਕੋ। ਬਹੁਤ ਧੰਨਵਾਦ ਗੁਰਵਿੰਦਰ ਸਿੰਘਾ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਆਪਾਂ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।